ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 8 ਜੁਲਾਈ ਦਾ ਮਾਫ ਕਰਨਾ 10 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਇਸੇ ਤਰ੍ਹਾਂ ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਤੇ ਉਹਨਾਂ ਦੇ ਨਾਲ ਮਨਦੀਪ ਸਿੰਘ ਸੈਨ ਹੋ ਜੇ, ਇਹ ਸਾਰੇ ਜਿਹੜੇ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਤੇ ਤੁਸੀਂ ਵੀ ਜੇਕਰ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਰੇਡੀਓ USA ਦੇ ਸਟੂਡੀਓ ਦਾ ਨੰਬਰ 408 272 5200 ਡਾਇਲ ਕਰਕੇ ਸਪਾਂਸਰ ਕਰ ਸਕਦੇ ਹੋ। ਤੇ ਨਾਲ ਦੱਸਦੇ ਚੱਲੀਏ ਗੁਰਦੀਪ ਸਿੰਘ ਬਿਰਦੀ ਵਿਸਲਾ ਫੈਮਿਲੀ ਫ੍ਰੈਜ਼ਨੋ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਸੰਦੀਪ ਕੁਮਾਰ ਸੈਨ, ਸੰਦੀਪ ਕੌਰ ਸੈਨ ਹੋਜੇ ਤੇ ਮਨਜੀਤ ਸਿੰਘ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ। ਸ਼ਰਮਾ ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧੀਏ ਤੇ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ, ਜਿਹੜੀਆਂ ਫੋਟੋਆਂ ਆਪਾਂ ਲਗਾਤਾਰ ਉੱਥੋਂ ਦੇਖ ਰਹੇ ਹਾਂ, ਤੇ ਜਿਹੜੀਆਂ ਜਾਣਕਾਰੀਆਂ ਆ ਰਹੀਆਂ ਨੇ ਕਿ ਫਲਾਂ ਡੈਮ ਦੇ ਇੰਨੇ ਜਿਹੜੇ ਫਲੱਡ ਗੇਟ ਨੇ ਖੋਲੇ ਗਏ ਨੇ, ਤਾਂ ਤਸਵੀਰਾਂ ਪਿੰਡਾਂ ਦੇ ਵਿੱਚ ਦੇਖਣ ਵਾਲੀਆਂ ਤੇ ਉਹ ਤਰਸ ਵੀ ਆਉਂਦਾ ਤੇ ਉੱਥੇ ਸਰਕਾਰਾਂ ਨੂੰ ਬੰਦਾ ਕੋਸਦਾ ਵੀ ਆ। ਪਰ ਇਸੇ ਦਰਮਿਆਨ ਹੁਣ ਜੇ ਆਪਾਂ ਕੁਦਰਤ ਨੂੰ ਇਸ ਚੀਜ਼ ਦਾ ਉਲਾਮਾ ਦਈਏ ਤਾਂ ਉਹਨੇ ਆਖਣਾ ਹੈ ਕਿ ਭਈ ਜਿਹੜੀਆਂ ਦਰਿਆਵਾਂ, ਨਦੀਆਂ, ਨਾਲਿਆਂ ਦੀ ਸਫਾਈ ਕਰਨੀ ਸੀ, ਅਗਾਊਂ ਪ੍ਰਬੰਧ ਕਰਨੇ ਸੀ, ਉਹ ਤਾਂ ਨਹੀਂ ਮੈਂ ਕਰਨੇ ਸੀ। ਜਿਹੜੇ ਤੁਸੀਂ ਦਰਿਆ, ਨਾਲੀਆਂ, ਨਦੀਆਂ, ਨਾਲੇ ਰੋਕ ਲਏ ਔਰ ਉਲਟਾ ਉਹਨਾਂ 'ਚ ਜ਼ਹਿਰਾਂ ਸਿੱਟ ਕੇ ਉਹਨਾਂ ਨੂੰ ਪਲੀਤ ਕਰਤਾ, ਉਹ ਤਾਂ ਮੈਂ ਨਹੀਂ ਕੀਤੇ, ਉਹ ਤਾਂ ਤੁਸੀਂ ਕੀਤੇ ਹੈ। ਸੋ ਇਹ ਸਾਰੇ ਕਾਸੇ ਦੇ ਦਰਮਿਆਨ ਸ਼ਰਮਾ ਜੀ ਕੀ ਇਹ ਕਹਿ ਸਕਦੇ ਹਾਂ ਕਿ ਜਿਹੜੀ ਹੜ੍ਹਾਂ ਦੇ ਲਈ ਕੌਣ ਜ਼ਿੰਮੇਵਾਰ ਹੈ, ਕੁਦਰਤੀ ਕਰੋਪੀ ਜਾਂ ਸਾਡੀ ਕਰਤੂਤ? ਜੀ, ਬਹੁਤ ਵੱਡੀ ਮੁਸੀਬਤ ਚੋਂ ਲੰਘ ਰਿਹਾ ਇਸ ਮੌਕੇ ਮੁਲਕ ਜੀ। ਔਰ ਜੇਕਰ ਮੈਂ ਉੱਤਰੀ ਭਾਰਤ ਦੀ ਗੱਲ ਕਰਾਂ ਤਾਂ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਇਸ ਪਹਿਲੂ ਦੇ ਉੱਤੇ ਵੱਡਾ ਮਸਲਾ ਬਣਿਆ ਹੋਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਮੌਕੇ ਅਹਿਮ ਮਸਲਾ ਇਹ ਹੈ ਕਿ ਮੀਂਹ ਨੇ ਜਿਸ ਤਰ੍ਹਾਂ ਤਰਤੱਲੀ ਮਚਾਈ ਹੈ, ਉਸ ਨੂੰ ਲੈ ਕੇ ਖਾਸੀ ਮਤਲਬ ਕਿ ਸਮੱਸਿਆ ਖੜੀ ਹੋ ਗਈ ਹੈ ਮੁਲਕ ਦੇ ਮੁਰੇ। ਪੰਜਾਬ ਦੇ ਵਿੱਚ ਇਸ ਮੌਕੇ ਮਤਲਬ ਕਿ ਬਕਾਇਦਾ ਤੌਰ ਤੇ ਫੌਜ ਬੁਲਾਉਣੀ ਪੈ ਗਈ ਹੈ, ਉਹਨਾਂ ਦੀਆਂ ਟੁਕੜੀਆਂ ਬੁਲਾਉਣੀਆਂ ਪੈ ਗਈਆਂ, ਉਹਨਾਂ ਦਾ ਸਹਾਰਾ ਲੈਣਾ ਪੈ ਰਿਹਾ। ਪਰ ਇਹ ਸਭ ਦੇ ਬਾਵਜੂਦ ਸੰਸਥਾਵਾਂ, ਸੰਗਠਨ, ਵਿਅਕਤੀ, ਰਾਜਨੀਤਿਕ ਧਿਰਾਂ, ਸਮਾਜਿਕ ਧਿਰਾਂ, ਧਾਰਮਿਕ ਨੁਮਾਇੰਦੇ, ਜਥੇਬੰਦੀਆਂ ਉਹ ਵੱਡੀ ਪੱਧਰ ਤੇ ਆਪਣੇ ਪੱਧਰ ਦੇ ਉੱਤੇ ਸੇਵਾ ਨਿਭਾ ਰਹੇ ਨੇ। ਇਹ ਸਭ ਦੇ ਵਿੱਚੋਂ ਜਿਹੜੀ ਗੌਰ ਕਰਨ ਵਾਲੀਆਂ ਦੋ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਜਿਹੜੀ ਗੱਲ ਤੁਸੀਂ ਕਹੀ ਕਿ ਕੀ ਇਹ ਕੁਦਰਤੀ ਵਰਤਾਰਾ ਹੈ ਜਾਂ ਇਹ ਬੰਦੇ ਦੀ ਕਰਤੂਤ ਦਾ ਨਤੀਜਾ ਹੈ। ਮੀਂਹ ਬਿਲਕੁਲ ਕਾਫੀ ਵਰਿਆ, ਪਰ ਇੰਨਾ ਵੀ ਨਹੀਂ ਕੋਈ ਵਰ ਗਿਆ ਕਿ ਹਾਂ ਕੋਈ ਦੁਨੀਆ ਤੋਂ ਮਤਲਬ ਕਿ ਜੱਗੋਤੇਰਵੀਂ ਹੋ ਗਈ ਹੋਵੇ। ਛੋਟੇ ਹੁੰਦਿਆਂ ਅਸੀਂ 7-7 ਦਿਨਾਂ ਦੀਆਂ ਝੜੀਆਂ ਵੀ ਦੇਖੀਆਂ, 3-3 ਦਿਨ, 4-4 ਦਿਨ ਲਗਾਤਾਰ ਮੀਂਹ ਪੈਂਦਾ ਵੀ ਵੇਖਿਆ ਹੈ ਨਾ। ਪਰ ਇਸ ਵਾਰ ਇੱਕ ਤਾਂ ਇਹ ਹੈ ਕਿ ਜੀ ਫਲੱਡ ਗੇਟ ਖੋਲਤੇ ਜੀ, ਕਹਿੰਦੇ ਜੀ ਸੁਖਨਾ ਲੇਕ ਦਾ ਵੀ ਗੇਟ ਖੋਲਤਾ ਜੀ, ਆਹ ਘੱਗਰ ਵਾਲਾ ਪਾਣੀ ਛੱਡਤਾ ਜੀ, ਨਹੀਂ ਜੀ ਆਹ ਸਤਲੁਜ ਦੇ ਗੇਟ ਖੁੱਲ ਗਏ ਜੀ, ਆਹ ਨੰਗਲ ਵਾਲਿਆਂ ਨੇ ਪਾਣੀ ਛੱਡਤਾ ਜੀ, ਆਹ ਘੁੱਗੂ ਵੱਜ ਗਿਆ ਜੀ ਖਤਰੇ ਦਾ ਜੀ, ਆਹ ਮਤਲਬ ਕਿ ਰਾਵੀ ਦੇ ਵਿੱਚ ਵੀ ਜੀ, ਆਹ ਬਿਆਸ ਦੇ ਵਿੱਚ ਵੀ ਜੀ, ਹੈ ਨਾ, ਸਾਰੇ ਪਾਸਿਓਂ ਪਾਣੀ ਹੈ ਜੀ। ਸੋ ਇਸ ਲਈ ਇੱਧਰ ਜੀ ਹਰਿਆਣੇ 'ਚ ਜਮਨਾ ਵੀ ਜੀ ਉਫਾਨ ਤੇ ਵਗ ਰਹੀ ਹੈ ਜੀ, ਆਹ ਮਾਰਕੰਡੇ ਵਾਲਾ ਵੀ ਬਹੁਤ ਵਗ ਰਿਹਾ ਜੀ। ਸੋ ਇਹ ਸਾਰੇ ਪਹਿਲੂ ਦੂਸਰੇ ਨੇ, ਕਿਹਦਾ ਮਤਲਬ ਉੱਪਰ ਵੀ ਤਾਂ ਮੀਂਹ ਪਿਆ ਨਾ, ਪਾਣੀ ਕਿਸੇ ਨੇ ਘਰੇ ਬਣਾ ਕੇ ਤਾਂ ਨਹੀਂ ਛੱਡਿਆ। ਜੀ ਮੀਂਹ ਪਿਆ। ਔਰ ਜਿੰਨੀ ਕੁ ਮੈਨੂੰ ਸਮਝ ਆ ਕਿ ਆਪਾਂ ਛੋਟੇ ਹੁੰਦਿਆਂ ਇੱਕ ਆਪਣੀ ਕਿਤਾਬਾਂ 'ਚ ਇਹ ਗੱਲ ਜ਼ਰੂਰ ਪੜ੍ਹਦੇ ਸੀ ਕਿ ਜੇ ਵੱਧ ਤੋਂ ਵੱਧ ਰੁੱਖ ਹੋਣਗੇ ਤਾਂ ਹੜ੍ਹ ਨਹੀਂ ਆਉਂਦੇ। ਕਿਉਂ? ਮਿੱਟੀ ਖੁਰਨੋਂ ਬਚਾਉਂਦੇ ਨੇ, ਦਰਖਤ ਪਾਣੀ ਸੇਕਦੇ ਨੇ, ਤੇ ਇਸ ਲਈ ਹੜ੍ਹ ਨਹੀਂ ਆਉਂਦੇ। ਸੋ ਅਸੀਂ ਕਿੰਨੇ ਕੁ ਦਰਖਤ ਛੱਡਿਆ ਜੀ। ਇਹ ਕਿਹਨੇ ਕਿਹਾ ਕਿ ਤੁਸੀਂ ਸੁਰੰਗਾਂ ਬਣਾਉਂਦੇ ਰਹੋ, ਤੁਸੀਂ ਦਰਿਆਵਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਹੋਟਲ ਉਸਾਰੋ, ਮਹਿਲ ਉਸਾਰੋ, ਹੈ ਨਾ, ਮਤਲਬ ਕਿ ਪਹਾੜੀਆਂ ਦੇ ਵਿੱਚ 8-8, 10-10 ਮੰਜ਼ਲੇ ਉੱਚਰੇ ਫਲੋਰ ਮਤਲਬ ਕਿ ਬਣਾ ਕੇ, ਫਲੈਟ ਬਣਾ ਕੇ ਵੇਚੋ। ਇਹ ਕਿਹਨੇ ਕਿਹਾ? ਉਤਰਿਆ ਉਹ ਥੱਲੇ ਨੂੰ, ਪਾਣੀ ਆ ਗਿਆ ਪੰਜਾਬ 'ਚ। ਪੰਜਾਬ ਦੇ ਵਿੱਚ ਇਸ ਵਾਰ ਮਤਲਬ ਪਿੰਡਾਂ ਦੀਆਂ ਗਲੀਆਂ 'ਚ, ਘਰਾਂ 'ਚ, ਚਾਹੇ ਉਹ ਪਟਿਆਲੇ ਵਰਗਾ ਸ਼ਹਿਰ ਹੋਵੇ, ਚਾਹੇ ਮੋਹਾਲੀ ਵਰਗਾ ਸ਼ਹਿਰ ਹੋਵੇ,
ਚਾਹੇ ਰੋਪੜ ਹੋਵੇ, ਚਾਹੇ ਸਾਡੇ ਪੰਜਾਬ ਦੇ ਪਿੰਡ ਹੋਣ, 10 ਤੋਂ 12 ਜ਼ਿਲ੍ਹੇ ਬਿਲਕੁਲ ਡੁੱਬ ਚੁੱਕੇ। ਹਰ ਘਰ 'ਚ ਪਾਣੀ ਫਿਰਿਆ, ਗਲੀਆਂ 'ਚ ਪਾਣੀ ਫਿਰਿਆ ਹੈ, ਮਤਲਬ ਕਿ ਬਿਜਲੀ ਵਿਭਾਗ ਦੇ ਦਫ਼ਤਰਾਂ ਤੱਕ ਪਾਣੀ ਵੜਿਆ, ਸਾਰਾ ਕੁਛ ਪਾਣੋ ਪਾਣੀ। ਮੇਰਾ ਸਵਾਲ ਹੈ ਜੀ ਕਿ ਮੈਨੂੰ ਬਸ ਇੰਨਾ ਕੁ ਲੱਭ ਕੇ ਦਿਖਾ ਦਿਓ ਕਿ ਜੇ ਕਿਸੇ ਪਿੰਡ ਦੇ ਵਿੱਚ ਟੋਭਾ ਬਚਿਆ ਹੋਵੇ, ਛੱਪੜ ਬਚਿਆ ਹੋਵੇ, ਪਿੰਡ 'ਚ ਜੇ ਅੱਗੇ ਪਾਣੀ ਆਉਂਦਾ ਤਾਂ ਉਹਨੇ ਨਿਮਾਣ ਵੱਲ ਨੂੰ ਜਾਣਾ, ਉਹਨੇ ਆਪਣੀ ਉਸੇ ਥਾਂ ਤੇ ਜਾਣਾ ਜੀ। ਸੋ ਪਿੰਡਾਂ 'ਚ ਟੋਭੇ ਅਸੀਂ ਪੂਰਤੇ, ਖਾਲਾਂ ਅਸੀਂ ਨਹੀਂ ਛੱਡੀਆਂ, ਸੂਏ ਅਸੀਂ ਨਹੀਂ ਛੱਡੇ, ਡਰੇਨ ਅਸੀਂ ਖਾ ਲਈ, ਬਾਹਰ ਅਸੀਂ ਲਿਆ ਸਾਰਾ ਕੁਛ, ਹੈ ਨਾ। ਸੜਕਾਂ ਸਾਡੀਆਂ ਅਸੀਂ ਉੱਚੀਆਂ ਕਰ ਲਈਆਂ, ਆਲਾ ਦੁਆਲਾ ਨੀਵਾਂ, ਸੜਕਾਂ ਉੱਚੀਆਂ, ਘਰਾਂ ਦੇ ਮੂਹਰੇ ਅਸੀਂ ਐਡੇ ਮਤਲਬ ਕਿ ਉੱਚੇ ਰੈਂਪ ਬਣਾ ਲਏ। ਤੇ ਇਹ ਸਾਰੇ ਵਰਤਾਰੇ ਨੇ। ਪਾਣੀ ਨੂੰ ਜਦੋਂ ਥਾਂ ਨਹੀਂ ਮਿਲੂਗੀ ਤਾਂ ਫਿਰ ਜਿਹੜੇ ਪਾਸੇ ਇਕੱਠਾ ਹੋਊਗਾ ਉਧਰ ਨੂੰ ਬਹਾ ਕੇ ਜਾਊਗਾ, ਫਿਰ ਹੋ ਕੇ ਜਾਊਗਾ। ਇਸ ਦੇ ਲਈ ਕੌਣ ਜ਼ਿੰਮੇਵਾਰ? ਇੱਕ ਪਹਿਲੂ ਇਹ। ਦੂਸਰਾ ਪਹਿਲੂ, ਪਿਛਲੇ ਸਮੇਂ ਪੰਜਾਬ ਦੇ ਵਿੱਚ ਅਕਾਲੀਆਂ ਦਾ ਰਾਜ ਰਿਹਾ ਜਾਂ ਕਾਂਗਰਸੀਆਂ ਦਾ ਰਾਜ ਰਿਹਾ ਜੀ ਜੀ, ਕੰਕਰੀਟ ਦੇ ਜੰਗਲ ਜੀ, ਬਿਨਾਂ ਮਨਜ਼ੂਰੀ ਤੋਂ ਕਲੋਨੀ ਨਹੀਂ ਕੱਟ ਹੁੰਦੀ। ਉਹ ਚਾਹੇ ਮਨਜ਼ੂਰੀ ਲੀਗਲ ਹੋਵੇ, ਚਾਹੇ ਮਨਜ਼ੂਰੀ ਇਲੀਗਲ ਹੋਵੇ। ਜੀ ਜੀ, ਮਨਜ਼ੂਰੀ ਉਹ ਐਮਐਲਏ ਤੋਂ ਹੀ ਲੈ ਕੇ ਆਉਂਦੇ ਨੇ, ਮਨਜ਼ੂਰੀ ਉਹ ਅਫਸਰਾਂ ਤੋਂ ਹੀ ਲੈ ਕੇ ਆਉਂਦੇ ਨੇ, ਚਾਹੇ ਉਹ ਕਾਗਜ਼ੀ ਹੋਵੇ ਤੇ ਚਾਹੇ ਰੰਗ ਵਾਲੇ ਕਾਗਜ਼ਾਂ ਨਾਲ ਮਿਲੀ ਹੋਵੇ। ਜੀ ਜੀ, ਸੋ ਉਹ ਮਨਜ਼ੂਰੀ ਦਾ ਨਤੀਜਾ ਕਿ ਜਿਹੜੀਆਂ ਕਲੋਨੀਆਂ ਕੱਟ ਹੋਈਆਂ, ਜਨਾਬ ਉਹਨਾਂ ਦੇ ਪਾਣੀ ਦੇ ਨਿਕਾਸੀ ਦਾ ਕੋਈ ਹਿਸਾਬ ਹੀ ਨਹੀਂ। 65 ਲੱਖ ਤੋਂ ਲੈ ਕੇ 1.5 ਕਰੋੜ ਵਾਲੇ ਫਲੈਟਾਂ ਵਾਲੇ ਲੋਕ ਜੀ ਟਰੈਕਟਰ ਟਰੈਲੀਆਂ ਕੰਨੀ ਹੱਥ ਮਾਰ ਕੇ ਮਿੰਨਤਾਂ ਕਰਦੇ ਸੀ ਕਿ ਕੱਢ ਕੇ ਲੈ ਜਾਓ। ਬਿਲਕੁਲ। ਕੱਲ ਤੱਕ ਤਾਂ ਟਰੈਕਟਰ ਬਹੁਤ ਮਾੜਾ ਲੱਗਦਾ ਸੀ। ਅੱਜ ਉਹੀ ਟਰੈਕਟਰ ਨੇ ਜਾਨ ਬਚਾਈ ਆ ਫਿਰ ਲੋਕਾਂ ਦੀ। ਉਹੀ ਟਰੈਲੀਆਂ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਕੱਢ ਕੇ ਲਿਆਈਆਂ ਨੇ। ਜਿਹੜੇ ਕਿਸਾਨਾਂ ਨੂੰ ਭੰਡਦੇ ਸੀ, ਜਿਹੜੇ ਟਰੈਕਟਰਾਂ ਬਾਰੇ ਉਲਝੂਲ ਬੋਲਦੇ ਸੀ, ਅੱਜ ਉਹੀ ਟਰੈਕਟਰ ਫੇਰ ਖੜੇ ਨੇ। ਅੱਜ ਉਹੀ ਸ਼੍ਰੋਮਣੀ ਕਮੇਟੀ, ਉਹੀ ਲੰਗਰ ਕਮੇਟੀਆਂ, ਉਹੀ ਧਾਰਮਿਕ ਸੰਸਥਾਵਾਂ ਜਿਨ੍ਹਾਂ ਚੋਂ ਕਹਿੰਦੇ ਸੀ ਗੋਲਕਾਂ ਚੱਕ ਲਓ ਇਹਨਾਂ ਤੋਂ, ਬਿਲਕੁਲ ਕਹਿੰਦੇ ਸੀ ਜੀ, ਅੱਜ ਉਹੀ ਫੇਰ ਲੰਗਰ ਤੇ ਨੇ। ਉਹ ਇੱਕ ਹੈਗਾ ਨਮੂਨਾ ਪੰਜਾਬ 'ਚ ਛੱਡਿਆ ਵਾ ਕਿ ਉਹ ਕਦੇ ਐ ਬਾਹਾਂ ਕਰ ਕਰਕੇ ਆਪਣੇ ਆਪ ਨੂੰ ਸ਼ੇਰ ਦੱਸਦਾ, ਕਦੇ ਕੁਝ ਦੱਸਦਾ, ਪੁੱਠੀਆਂ ਸਿੱਧੀਆਂ ਐਨਕਾਂ ਲਾ ਕੇ ਪਤਾ ਨਹੀਂ ਕਹੀ ਜਿਹੀਆਂ ਵੀਡੀਓ ਪਾਉਂਦਾ ਰਹਿੰਦਾ। ਉਹ ਲੱਭਿਆ ਹੋਵੇ ਕਿਸੇ ਨੂੰ ਦੱਸ ਦਿਓ ਮੈਨੂੰ, ਕਿਹਾ ਲੋਕਾਂ ਨੂੰ ਪਾਣੀ ਬਚਾਉਂਦਾ ਦਿਖਿਆ ਹੋਵੇ ਕਿਤੇ ਜੀ। ਸੋ ਇਹੋ ਜਿਹੇ ਵੀ ਨਮੂਨੇ ਹੈਗੇ। ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਜਿਹੜੇ ਕੰਕਰੀਟ ਦੇ ਜੰਗਲਾਂ ਦੀ ਮਨਜ਼ੂਰੀ ਦਿੱਤੀ, ਲੀਗਲ ਜਾਂ ਇਲੀਗਲ, ਕਿ ਉਹ ਜ਼ਿੰਮੇਵਾਰ ਨਹੀਂ ਕਿ ਅੱਜ ਜੋ ਕੁਛ ਆਇਆ ਹੜ੍ਹ। ਜਿਹੜੀਆਂ ਕਲੋਨੀਆਂ 'ਚ ਫਲੈਟ ਵਿੱਚ ਉਹਨਾਂ ਨੂੰ ਕੀ ਦੱਸਿਆ ਗਿਆ ਕਿ ਤੁਹਾਡੇ ਪਾਣੀ ਦਾ ਕੋਈ ਨਿਕਾਸ ਨਹੀਂਗਾ। ਜੇ 3 ਦਿਨ ਦੇ ਮੀਂਹ ਨਾਲ ਇਹ ਹਾਲ ਹੈ ਤੇ ਜੇ ਲਗਾਤਾਰ ਮੀਂਹ ਪੈ ਜਾਵੇ, ਕੁਦਰਤ ਦੇ ਮੂਹਰੇ ਕਿਹਦਾ ਜ਼ੋਰ ਚੱਲਦਾ ਜੀ? ਨਹੀਂ ਚੱਲਦਾ। ਬਿਲਕੁਲ, ਤੁਸੀਂ ਇਹਦਾ ਮਤਲਬ ਕੋਈ ਪ੍ਰਬੰਧ ਹੀ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਨੇ, ਠੀਕ ਹੈ ਜੀ, ਤੇ ਜਨਾਬ ਕਹਿੰਦੇ ਜੀ ਕਿ ਜਮਨਾ 'ਚ ਪਾਣੀ ਇੰਨਾ ਛੱਡ ਦਿੱਤਾ ਗਿਆ ਜਿਹਦਾ ਸਾਹਮਣਾ ਕਰਨ ਲਈ ਪ੍ਰਸ਼ਾਸਨਿਕ ਤੌਰ ਤੇ ਅਸੀਂ ਤਿਆਰ ਨਹੀਂ ਹੈਗੇ ਜੀ। ਸਾਡਾ ਸਿਸਟਮ ਇਹਦੇ ਲਾਇਕ ਨਹੀਂ ਗਾ ਜੀ। ਫਿਰ ਬਣਾਉਣਾ ਕਿਹਨੇ ਸੀ ਜੀ ਸਿਸਟਮ? ਹਾਂ ਬਿਲਕੁਲ ਸਹੀ ਹੈ। ਹੁਣ ਤਾਂ ਤੁਸੀਂ 3 ਵਾਰ ਮੁੱਖ ਮੰਤਰੀ ਰਹਿ ਲਏ ਜੀ, ਤੇ ਹੁਣ ਵੀ ਸਿਸਟਮ ਨਹੀਂ ਬਣਿਆ। ਇਸੇ ਤਰ੍ਹਾਂ ਵਰਤਾਰਾ ਪੰਜਾਬ 'ਚ ਹੈ ਪ੍ਰਵੀਨ ਜੀ। ਪੰਜਾਬ 'ਚ ਜੇਕਰ ਅਕਾਲੀ ਦਲ ਇਹਦੇ ਲਈ ਜ਼ਿੰਮੇਵਾਰ ਹੈ, ਜੇਕਰ ਕੈਪਟਨ ਦਾ ਰਾਜ ਤੇ ਬਾਦਲਾਂ ਦਾ ਰਾਜ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਮਤਲਬ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਾਲ ਨਿਊ ਚੰਡੀਗੜ੍ਹ ਕੱਟਿਆ ਜੀ, ਠੀਕ ਹੈ ਜੀ। ਇਹ ਸਾਰਾ ਉਹ ਖੇਤਰ ਹੈ ਜਿੱਥੇ ਕਹਿੰਦੇ ਨੇ ਕਿ ਦੂਜੀ ਮੰਜ਼ਿਲ ਵੀ ਨਹੀਂ ਪਾਉਣੀ ਚਾਹੀਦੀ, ਇੱਥੇ ਕਦੇ ਵੀ ਭੁਚਾਲ ਆ ਸਕਦਾ। ਪਰ ਅਸੀਂ ਕਲੋਨੀਆਂ ਸਾਰਤੀਆਂ ਤੇ ਹੁਣ ਉੱਥੇ ਪਾਣੀ ਆ ਜੀ, ਕਿਉਂਕਿ ਪਾਣੀ ਦੇ ਰਾਹ ਤਾਂ ਅਸੀਂ ਛੱਡੇ ਨਹੀਂ ਕੋਈ ਜੀ। ਤੁਸੀਂ ਖਰੜ ਦੇ ਵਿੱਚ ਜਾਇਓ, ਤੁਹਾਨੂੰ ਸ਼ਿਵਜੋਤ ਵਰਗੀਆਂ ਕਲੋਨੀਆਂ ਮਿਲਣਗੀਆਂ। ਨਾਮ ਹੈ ਜੀ ਉਸ ਕਲੋਨੀ ਦਾ। ਮਤਲਬ ਆਮ ਕਰਕੇ, ਖਾਸ ਕਰਕੇ ਕਮਜ਼ੋਰ, ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ ਐ ਲੱਗਿਆ ਕਿ ਸਾਡੇ ਲਈ ਵੀ ਫਲੈਟ ਵਧੀਆ ਮਿਲ ਗਿਆ, ਅਸੀਂ ਖਰੀਦ ਲਏ, ਥੋੜੇ ਜਿਹੇ ਸਸਤੇ ਸੀ। ਹਾਂਜੀ, ਪਰ ਉਹੀ ਜਿਹੀਆਂ ਕਲੋਨੀਆਂ ਚੰਡੀਗੜ੍ਹ, ਮੋਹਾਲੀ, ਖਰੜ, ਇਹਦੇ ਖੇਤਰ 'ਚ ਨਦੀਆਂ 'ਚ ਸੈਂਕੜੇ ਘੱਟ ਹੋ ਗਈਆਂ। ਉਹ ਨਦੀ ਦੇ ਵਿੱਚ ਬਣੀ ਹੋਈ ਕਲੋਨੀ ਹੈ ਜੀ, ਦੱਸੋ ਹੁਣ ਜੀ ਜੀ। ਫਿਰ ਕਹਿੰਦੇ ਪਾਣੀ ਸਾਡੇ ਘਰੇ ਆ। ਪਾਣੀ ਤਾਂ ਆਪਣੀ ਥਾਂ ਤੇ ਜਾ ਰਿਹਾ, ਥਾਂ ਤੁਸੀਂ ਮੱਲੀ ਹੈ ਜੀ। ਇਹ ਸਾਰਾ ਵਰਤਾਰਾ। ਤੇ ਹੁਣ ਮੌਜੂਦਾ ਸਰਕਾਰ ਤੇ ਆ ਜਾਓ ਜਨਾਬ ਜੀ। ਸਰਕਾਰ ਪਹਿਲਾਂ ਟਵੀਟ ਕਰਦੀ ਹੈ, ਹਾਂਜੀ, ਸਰਕਾਰ ਫਿਰ ਵੀਡੀਓ ਬਣਾਉਂਦੀ ਹੈ, ਹੈ ਨਾ। ਸਰਕਾਰ ਫਿਰ ਕਹਿੰਦੀ ਹੈ ਕਿ ਚਿੰਤਾ ਨਾ ਕਰਿਓ, ਸਾਨੂੰ ਸਾਰਿਆਂ ਦੀ ਖਬਰ ਹੈ। ਹਾਂ, ਕੁਝ ਐਮਐਲਏ ਨੇ ਧਰਾਤਲ ਤੇ ਉਤਰ ਕੇ ਕੰਮ ਕੀਤਾ। ਉਹ ਚਾਹੇ ਕਿਸੇ ਪਾਰਟੀ ਦੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਈ ਪਿੰਡਾਂ ਨਾਲ ਸੰਬੰਧਿਤ ਐਮਐਲਏ ਮਤਲਬ ਨੰਗੇ ਪੈਰੀ ਟਰੈਕਟਰ ਚਲਾਉਂਦੇ, ਟਰਾਲੀਆਂ ਚਲਾਉਂਦੇ ਸੀ, ਦਿਖਿਆ। ਔਰ ਕਈਆਂ ਨੇ ਸਿਰਫ ਵੀਡੀਓ ਬਣਾਉਣ ਲਈ, ਸੁੱਕੇ 'ਚ ਖੜਾ ਬੰਦਾ ਵੀਡੀਓ ਬਣਾ ਰਿਹਾ ਤੇ ਗਿੱਲੇ 'ਚੋਂ ਮਾੜਾ ਜਿਹਾ ਕਾਗਜ਼ ਚੱਕ ਕੇ ਦਿਖਾ ਰਿਹਾ, ਲਓ ਜੀ ਪਾਣੀ ਛੱਡ ਬੋਲਤਾ ਸੀ, ਅਸੀਂ ਪਾਣੀ ਸਾਫ਼ ਕਰ ਰਹੇ ਹਾਂ ਜੀ। ਮਤਲਬ ਵੀਡੀਓ ਕਲਿੱਪਾਂ ਵੀ ਬਣਾਉਂਦੇ ਨਜ਼ਰ ਆਏ।
ਬਿਲਕੁਲ ਪ੍ਰਵੀਨ ਸਹੀ। ਜੀ, ਜਿਸ ਟੈਕਨੋਲੋਜੀ ਦੇ ਦੌਰ ਚੋਂ ਅਸੀਂ ਲੰਘ ਰਹੇ ਹਾਂ ਨਾ, ਹੂੰ। ਮਤਲਬ ਪਿੰਡ 'ਚ ਆਮ ਸਧਾਰਨ ਬੰਦਾ ਵੀ ਜੇ ਆਪ ਨਹੀਂ ਤਾਂ ਆਪਣੇ ਜਵਾਕ ਨੂੰ ਜ਼ਰੂਰ ਕਹਿੰਦਾ ਕਿ ਦੇਖੀ ਯਾਰ ਸਵੇਰ ਨੂੰ ਵਾਂਢੇ ਜਾਣਾ, ਮਾੜਾ ਜਿਹਾ ਚੈੱਕ ਕਰੀ ਕਿਤੇ ਸਵੇਰ ਨੂੰ ਮੀਂਹ ਮੂੰਹ ਤਾਂ ਨਹੀਂ ਪੈਣਾ। ਜੀ, ਜੀ। ਤੇ ਇਹ ਟੈਕਨੋਲੋਜੀ ਇੰਨੀ ਹੈ ਕਿ 80% 90% ਸਹੀ ਹੁੰਦਾ ਇਹਦਾ ਅੰਦਾਜ਼ਾ। ਹੂੰ। ਤੇ ਇਹ ਪਿਛਲੇ 7 ਦਿਨਾਂ ਤੋਂ 10 ਦਿਨਾਂ ਤੋਂ ਪੰਜਾਬ 'ਚ ਗੱਲ ਸਾਹਮਣੇ ਆ ਰਹੀ ਸੀ ਕਿ ਉੱਤਰੀ ਭਾਰਤ 'ਚ ਭਾਈ ਅਗਲੇ 3-4 ਦਿਨ ਬਹੁਤ ਭਾਰੀ ਨੇ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਤੇ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੀ ਨਾ ਲੱਗਿਆ ਹੋਵੇ। ਉਹ ਤਾਂ ਪੰਚਕੂਲੇ ਹਰਿਆਣੇ 'ਚ ਵੋਟਾਂ ਮੰਗਦੇ ਫਿਰਦੇ ਸੀ, ਉਹ ਤਾਂ ਮੁਫਤ ਬਿਜਲੀ ਵੰਡਦੇ ਫਿਰਦੇ ਸੀ। ਜੀ, ਜੀ। ਇਸ ਮੌਕੇ ਲੋੜ ਕਿਸ ਗੱਲ ਦੀ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਭਾਈ ਉਹਨਾਂ ਅਧਿਕਾਰੀਆਂ ਨਾਲ ਬੈਠਕ ਕਰੋ ਕਿ ਭਾਈ ਆਪਾਂ ਨਾਲੇ ਤਾਂ ਨਹੀਂ ਸਾਫ਼ ਕਰਾਏ, ਆਪਾਂ ਚੋਏ ਤਾਂ ਨਹੀਂ ਸਾਫ਼ ਕਰਾਏ, ਹੈ ਨਾ, ਆਪਾਂ ਬਰਸਾਤੀ ਨਦੀਆਂ ਨੂੰ ਸਫਾਈ ਤਾਂ ਨਹੀਂ ਕਰਾਈ, ਆਪਾਂ ਉਵੇਂ ਕੰਮ ਤਾਂ ਨਹੀਂ ਕੀਤਾ, ਪਰ ਹੁਣ ਜੇਕਰ ਆਫਤ ਪੈਗੀ ਫਿਰ ਕਿਵੇਂ ਬਚਾਅ ਕਰਨਾ, ਕੀ ਉਹਦਾ ਪ੍ਰਬੰਧ ਕੀਤਾ। ਸੋ ਇਸ ਗੱਲ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛ ਲਓ ਜੀ ਕਿ ਕੀ ਵੋਟਾਂ ਮੰਗਣੀਆਂ ਜ਼ਰੂਰੀ ਨੇ। ਉਧਰ ਕੇਜਰੀਵਾਲ ਜੀ ਤਾਂ ਹੱਥੇ ਖੜੇ ਕਰਕੇ ਕਹਿੰਦੇ ਸਾਡੇ ਸਿਸਟਮ 'ਚ ਨਹੀਂ। ਖੱਟਰ ਸਾਹਿਬ ਕਹਿੰਦੇ ਕੁਦਰਤ ਹੈ ਜੀ, ਹੁਣ ਕੁਦਰਤ ਮੂਹਰੇ ਜ਼ੋਰ ਨਹੀਂ। ਤੇ ਨਰਿੰਦਰ ਮੋਦੀ ਉਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਤਾਂ ਵੋਟਾਂ ਮੰਗਣ ਦਾ ਇੰਤਜ਼ਾਮ ਕਰਦੇ ਰਹੇ ਹੋ ਕਿ ਕਦੇ ਐਨਡੀਏ ਇਕੱਠਾ ਕਰ ਲਓ, ਕਦੇ ਇਹਦੇ ਲੀਡਰ ਨੂੰ ਬੁਲਾ ਲਓ, ਕਦੇ ਇਹਨੂੰ ਬੁਲਾ ਲਓ, ਕਦੇ ਇਹਨੂੰ ਇਕੱਠਾ ਕਰਾ ਲਓ, ਕਦੇ ਕਿਸੇ ਨੂੰ ਕਢਾ ਲਓ, ਚਾਹੇ ਕਿਸੇ ਐਮਐਲਏ ਰੁਲਾ ਲਓ। ਸੋ ਸਰਕਾਰਾਂ ਨੇ ਸਰਕਾਰਾਂ ਬਣ ਕੇ ਕਦੋਂ ਕੰਮ ਕੀਤਾ ਮੈਨੂੰ ਦੱਸ ਦੇਣ। ਇਹ ਤਾਂ ਪ੍ਰਚਾਰਕ ਬਣ ਕੇ ਕੰਮ ਕਰਦੇ ਰਹੇ। ਤੇ ਹੁਣ ਵੀ ਇਸ ਦੌਰ ਦੇ ਵਿੱਚ ਪੰਜਾਬ 'ਚ ਪਾਣੀ ਨਾਲ ਕਹਿਰ ਮਚ ਰਿਹਾ, ਲੋਕਾਂ ਦੀ ਹਾਹਾਕਾਰ ਹੈ ਤੇ ਇਹ ਆਪਣੇ ਪ੍ਰਚਾਰ ਤੇ ਲੱਗੇ ਨੇ ਜਨਾਬ। ਬਿਲਕੁਲ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਕਲਿੱਪ ਪਾ, ਆਪਣੀ ਆਪਣੀ ਵੀਡੀਓ ਪਾ, ਆਪਣੇ ਆਪਣੇ ਐਂਗਲ ਦਿਖਾ। ਮੁੱਖ ਮੰਤਰੀ ਸਾਹਿਬ ਗਏ ਦੌਰਾ ਕਰਨ, ਪਿੱਛੇ ਨਾਅਰੇ ਵੱਜਦੇ ਸੀ, ਉਹ ਵੀ ਦਿਖਾਉਣੇ ਸੀ ਨਾ। ਠੀਕ ਆ। ਉਹਨਾਂ ਦੀ ਵੀਡੀਓ ਦੇਖ ਲਿਓ, ਜਦੋਂ ਉਹ ਦੌਰਾ ਕਰ ਰਹੇ ਨੇ, ਅਧਿਕਾਰੀਆਂ ਨਾਲ ਸਵਾਲ ਜਵਾਬ ਕਰ ਰਹੇ ਨੇ ਤੇ ਪਿੱਛੋਂ ਕੰਨਾਂ 'ਚ ਤੁਹਾਡੇ ਆਵਾਜ਼ ਪਊਗੀ, ਪਿੱਛੇ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਉਹ ਕਿਉਂ ਨਹੀਂ ਦਿਖਾਏ? ਕੈਮਰਾ ਮਾੜਾ ਜਿਹਾ ਉਧਰ ਨੂੰ ਵੀ ਘੁਮਾ ਦਿੰਦੇ ਜੀ। ਸੋ ਮੁਰਦਾਬਾਦ ਜਨਾਬ ਅਕਾਲੀਆਂ ਦੀ ਵੀ ਕਰੋ, ਮੁਰਦਾਬਾਦ ਕਾਂਗਰਸੀਆਂ ਦੀ ਵੀ ਕਰੋ, ਮੁਰਦਾਬਾਦ ਆਪ ਦੀ ਵੀ ਕਰੋ, ਮੁਰਦਾਬਾਦ ਬੀਜੇਪੀ ਵਾਲੇ ਦੀ ਵੀ ਕਰੋ। ਹਾਂਜੀ। ਜਿਨ੍ਹਾਂ ਨੇ ਰਾਜ ਕੀਤਾ ਉਹ ਸਾਰੇ ਮੁਰਦਾਬਾਦ ਸੁਣਨ ਦੇ ਲਾਇਕ ਨੇ ਅੱਜ। ਔਰ ਇਹ ਕੁਦਰਤ ਦੀ ਗਲਤੀ ਨਹੀਂ ਜੀ, ਇਹ ਸਾਡੀ ਸਿਹੜੀ ਗਲਤੀ ਹੈ। ਚਾਹੇ ਉਹਦੇ ਲਈ ਪੰਚਾਇਤਾਂ ਨੇ ਖੂਹ ਪੂਰੇ ਹੋਣ, ਚਾਹੇ ਪੰਚਾਇਤਾਂ ਨੇ ਛੱਪੜ ਪੂਰੇ ਹੋਣ, ਚਾਹੇ ਸਰਕਾਰਾਂ ਨੇ ਨਜਾਇਜ਼ ਕਬਜ਼ੇ ਕਰਾਏ ਹੋਣ, ਚਾਹੇ ਉਹ ਮਤਲਬ ਚੋਏ ਪੂਰੇ ਹੋਣ, ਚਾਹੇ ਸਰਕਾਰਾਂ ਨੇ ਸਮੇਂ ਰਹਿੰਦੀਆਂ ਨੀਤੀਆਂ ਨਹੀਂ ਕੜੀਆਂ, ਚਾਹੇ ਨਜਾਇਜ਼ ਕਲੋਨੀਆਂ ਨਹੀਂ ਕੱਟ ਹੋਈਆਂ। ਇਹ ਸਾਰਿਆਂ ਦੇ ਲਈ ਸਾਡਾ ਸਿਸਟਮ, ਪ੍ਰਸ਼ਾਸਨਿਕ ਅਧਿਕਾਰੀ ਉਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ। ਜਦੋਂ ਆਪਣੇ ਤੇ ਪਈ ਹੁਣ ਪਤਾ ਲੱਗਦਾ ਉਹਨਾਂ ਨੂੰ। ਇੱਕ ਨਾ ਸ਼ਰਮਾ ਜੀ, ਇੱਕ ਦਿਨ ਤੁਸੀਂ ਜ਼ਿਕਰ ਕੀਤਾ ਸੀਗਾ ਗੱਲ ਦਾ ਕਿ ਖਬਰਾਂ ਦੇ ਵਿੱਚ ਅਕਸਰ ਹੀ ਆਪਾਂ ਸੁਰਖੀ ਕੱਢਦੇ ਵੇਖਦੇ ਆ, ਪੜ੍ਹਦੇ ਆ, ਜਦੋਂ ਆਪਾਂ ਅਖਬਾਰ ਪੜ੍ਹਦੇ ਆ, ਅਖਬਾਰਾਂ ਦੇ ਵਿੱਚ ਲਿਖਿਆ ਹੁੰਦਾ ਡੀਸੀ ਨੇ ਹੜ੍ਹ ਪ੍ਰਬੰਧਾਂ ਦਾ ਜਾਇਜ਼ਾ ਲਿਆ। ਠੀਕ ਹੈ। ਇੱਕ ਉੱਥੇ ਕਿਸ਼ਤੀ ਦੀ ਖੜਾ ਕੇ ਆਲੇ ਦੁਆਲੇ 4 ਫਾਈਲਾਂ ਵਾਲੇ ਅਫਸਰ ਖੜਾ ਕੇ, ਮੇਰੇ ਵਰਗੇ ਜਿਹੜੇ ਦਫ਼ਤਰਾਂ 'ਚ ਤਾਂ ਸ਼ਾਇਦ ਨਹੀਂ ਕੰਮ ਕਰਦੇ ਹੋਣੇ ਵਿਚਾਰੇ, ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। 9 ਜ਼ਿਲ੍ਹੇ ਮਾਰ ਦੇ ਵਿੱਚ ਨੇ ਤੇ ਜ਼ਾਹਰ ਜੀ ਗੱਲ ਹੈ ਕਿ 9 ਦੇ ਵਿੱਚੋਂ 7-8 ਨੇ ਤਾਂ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਸੁਰਖੀ ਬਣਵਾਈ ਹੋਣੀ। ਕੈਸੇ ਜਾਇਜ਼ੇ ਕੀਤੇ ਨੇ ਤੁਸੀਂ? ਬਿਲਕੁਲ ਬਣੇ, ਬਿਲਕੁਲ ਇਹ ਵਰਤਾਰਾ ਤੁਹਾਡਾ ਬਿਲਕੁਲ ਦਰੁਸਤ ਹੈ ਕਿ ਅਧਿਕਾਰੀਆਂ ਨੇ ਖਬਰਾਂ ਵੀ ਲਵਾਈਆਂ, ਹੁਣ ਵੀ ਲਵਾਈ ਜਾਂਦੇ ਨੇ, ਅਜੇ ਵੀ ਲਵਾਈ ਜਾਂਦੇ ਨੇ ਜੀ। ਇਸ ਦੌਰ 'ਚ ਵੀ ਖਬਰਾਂ ਲਵਾ ਰਹੇ ਨੇ ਕਿ ਹਾਂ ਐਮਐਲਏ ਨੇ ਸਾਰੀ ਤਾਕਤ ਝੋਂਕੀ। ਕਿਹੜੀ ਤਾਕਤ ਝੋਂਕੀ ਸਾਨੂੰ ਪਤਾ ਜੀ ਸਾਰੀ। ਜੀ 88 ਦਾ ਹੜ੍ਹ ਪੰਜਾਬ ਨੇ ਝੱਲਿਆ, 93 ਦੇ ਵਿੱਚ ਪੰਜਾਬ ਨੇ ਝੱਲਿਆ, ਬਿਲਕੁਲ 92-93 'ਚ ਇਸ ਦੌਰ 'ਚੋਂ ਲੰਘੇ ਸੀ। ਦੁਬਾਰਾ ਉਹੀ ਜਿਹੀ ਸਥਿਤੀ ਆ ਰਹੀ ਹੈ, ਉਸੇ ਸਥਿਤੀ ਦੇ ਵਿੱਚੋਂ ਫੇਰ ਲੰਘ ਰਹੇ ਆ, ਪਰ ਉਹਨੇ ਮੀਂਹ ਨਹੀਂ ਗੇ। ਹਾਂਜੀ। ਠੀਕ ਹੈ। ਅੱਜ ਸਾਡੀ ਧਰਤੀ, ਸਾਡਾ ਸਿਸਟਮ 1 ਫੁੱਟ ਪਾਣੀ ਝੱਲਣ ਦੇ ਲਾਇਕ ਨਹੀਂ ਸ਼ਰਮਾ ਜੀ। 1 ਫੁੱਟ ਤੱਕ ਪਾਣੀ ਸਾਡੀਆਂ ਸੜਕਾਂ, ਸਾਡੇ ਘਰ, ਸਾਡਾ ਸਿਸਟਮ ਚੱਲ ਨਹੀਂ ਸਕਦਾ ਜੇ ਕਿਤੇ ਕੁਦਰਤ ਸਿੱਟ ਦੇਵੇ। ਤੇ ਜਦ ਕਿ ਪਹਿਲਾਂ ਜਿਵੇਂ ਤੁਸੀਂ ਚੋਆਂ ਦਾ ਜ਼ਿਕਰ ਕੀਤਾ, ਪਹਿਲਾਂ ਵੀ ਝੜੀਆਂ ਲੱਗਦੀਆਂ ਰਹੀਆਂ, ਪਰ ਹੁਣ ਕਿਉਂਕਿ ਹੁਣ ਪੈਸਾ ਇੰਨਾ ਕੁ ਜੇਬਾਂ ਦੇ ਵਿੱਚ ਪੈ ਚੁੱਕਿਆ ਕਿ ਉਹ ਜੇ ਪੈਸਾ ਲੱਗ ਜਾਂਦਾ ਤਾਂ ਸ਼ਾਇਦ 50% ਲੋਕ ਇਹਦੇ ਸੌਖੇ ਹੁੰਦੇ। ਕੁਦਰਤੀ ਕਰੋਪੀਆਂ ਦਾ ਸਾਹਮਣਾ ਸਿਸਟਮ ਨੇ ਕਰਨਾ, ਸਰਕਾਰਾਂ ਨੇ ਕਰਨਾ ਹੁੰਦਾ, ਬਿਲਕੁਲ, ਜਿਹਨੂੰ ਅਸੀਂ ਚੁਣਦੇ ਆ। ਖੈਰ ਤੁਸੀਂ ਅਗਲੇ 2-3 ਦਿਨ ਹੋਰ ਭਾਰੀ ਦੱਸੇ ਗਏ ਨੇ। ਬੇਸ਼ੱਕ ਦੱਸਿਆ ਗਿਆ ਕਿ ਕੱਲ ਦਾ ਦਿਨ ਸ਼ਾਇਦ ਥੋੜੀ ਰਾਹਤ ਹੋਵੇ, ਪਰ ਉਹ ਤੋਂ ਬਾਅਦ 2 ਦਿਨ ਹੋਰ ਭਾਰੀ ਨੇ। ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਮਤਲਬ ਕਿ ਯੂਪੀ ਇਹਨਾਂ ਤੇ ਦਿੱਲੀ, ਰਾਜਸਥਾਨ, ਇਹ ਸਾਰੇ ਖੇਤਰਾਂ ਦੇ ਵਿੱਚ ਤੇ ਸਣੇ ਪੰਜਾਬ ਅਗਲੇ 3 ਦਿਨ ਫੇਰ ਭਾਰੀ ਮੀਂਹ ਦੀ ਆਸ ਹੈ, ਜਿਹਦੇ ਚੋਂ 1 ਦਿਨ ਦੀ ਉਮੀਦ ਹੈ ਕਿ ਸ਼ਾਇਦ ਮਤਲਬ ਕਿ ਜਿਹੜਾ ਅੱਜ ਸਵੇਰ ਚੜ ਰਹੀ ਹੈ ਪੰਜਾਬ 'ਚ ਜਾਂ ਭਾਰਤ 'ਚ, ਉਸ ਸਮੇਂ ਸ਼ਾਇਦ ਥੋੜੀ ਅੱਜ ਦੇ ਦਿਨ ਰਾਹਤ ਰਹੇ, ਪਰ ਅਗਲੇ 2 ਦਿਨ ਫੇਰ ਫਿਕਰਮੰਦੀ ਵਾਲੇ ਨੇ ਜੀ। ਹਾਲੇ ਇਸ ਤੋਂ ਸਥਿਤੀ ਅਗਲੀ ਇੱਕ ਭਿਆਨਕ ਹੋਣੀ ਹੈ ਸ਼ਰਮਾ ਜੀ। ਇਸ ਤੋਂ ਸਥਿਤੀ ਭਿਆਨਕ ਹੋਣੀ, ਜਿਵੇਂ ਜਿਵੇਂ ਪਾਣੀ ਸੁੱਕੂਗਾ, ਜਿਹੜੇ ਮਰੇ ਡੰਗਰ ਨੇ, ਲੋਕਾਂ ਦੇ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ, ਆਉਣ ਵਾਲੇ ਦਿਨਾਂ 'ਚ ਗਰਮੀ ਪੈਣੀ ਹੈ, ਪੜਦਾ ਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ, ਬਿਮਾਰੀਆਂ ਫੈਲਣੀਆਂ, ਇਹ ਵੱਡਾ ਮਸਲਾ ਹੈ। ਬਿਲਕੁਲ, ਔਰ ਧੁੱਪ ਨਿਕਲਣ ਤੋਂ ਬਾਅਦ ਕਈਆਂ ਗਰੀਬਾਂ ਦੇ ਘਰ ਡਿੱਗਣੇ ਆ ਹਲੇ ਜੀ। ਬਿਲਕੁਲ, ਜਿਨ੍ਹਾਂ ਦੇ ਵਿੱਚ ਤਰੇੜਾਂ ਆਈਆਂ।
ਤੇ ਆਪਾਂ ਤੁਸੀਂ ਇਸੇ ਖਬਰ ਦੀ ਤਫਸੀਲ ਦੇ ਦੌਰਾਨ ਮੀਟਿੰਗਾਂ ਦਾ ਦੌਰ ਤੇ ਜੋੜਾਂ ਤੋੜਾਂ ਦਾ ਦੌਰ, ਐਨਡੀਏ ਦਾ ਦੌਰ, ਉਹਦਾ ਜ਼ਿਕਰ ਕੀਤਾ ਸੀਗਾ ਤੇ ਉਹਦੇ ਵਿੱਚ ਹੀ ਆਪਾਂ ਗੱਲ ਇੱਕ ਹੋਰ ਕੱਢ ਲੈਂਦੇ ਹਾਂ ਵੀ ਸੁਣਦੇ ਹਾਂ ਸ਼ਰਮਾ ਜੀ ਵੀ ਮੋਦੀ ਨੇ 18 ਤਰੀਕ ਨੂੰ ਸੱਦ ਲਿਆ ਅਕਾਲੀ ਦਲ ਦਿੱਲੀ ਦੇ ਵਿੱਚ। ਪ੍ਰਵੀਨ ਜੀ, ਜਦੋਂ ਪਟਨਾ ਦੇ ਵਿੱਚ ਬੈਠਕ ਕੀਤੀ ਸੀ ਨਾ ਵਿਰੋਧੀ ਦਲਾਂ ਨੇ, ਹਾਂਜੀ, ਉਸ ਦਿਨ ਦੀ ਨੀਂਦ ਨਹੀਂ ਆ ਰਹੀ ਭਾਜਪਾਈਆਂ ਨੂੰ। ਠੀਕ ਹੈ ਜੀ। ਤੇ ਮੈਂ ਉਸ ਦਿਨ ਵੀ ਸਵਾਲ ਕੀਤਾ ਸੀ ਕਿ ਕਹਿੰਦੇ ਤਾਂ ਹੈ ਨੇ ਵਿਰੋਧੀ ਦਲ ਕਿ ਅਸੀਂ ਮਿਲ ਕੇ ਲੜਾਂਗੇ, ਪਰ ਇਹ ਨਹੀਂ ਜੇ ਪਤਾ ਕਿ ਉਹ ਭਾਜਪਾ ਦੇ ਖਿਲਾਫ ਲੜਨਗੇ ਜਾਂ ਆਪਸ 'ਚ ਲੜ ਪੈਣਗੇ, ਕਿਉਂਕਿ ਸੀਟਾਂ ਦਾ ਬਟਵਾਰਾ ਜੇ ਉਹਨਾਂ ਨੇ ਕਰਨਾ ਬਿਲਕੁਲ। ਤੇ ਉਹਨਾਂ ਨੇ ਜੀ ਉਹਦੇ ਲਈ 17 ਤੇ 18 ਜੁਲਾਈ ਨੂੰ ਹੁਣ ਮਤਲਬ ਕਿ ਆ ਸ਼ਿਮਲੇ 'ਚ ਤਾਂ ਇਸੇ ਲਈ ਕੈਂਸਲ ਕਰਤੀਆਂ ਸੀ ਮੀਟਿੰਗਾਂ ਕਿ ਮੀਂਹ ਕਾਰਨ, ਤੇ ਹੁਣ ਉਹਨਾਂ ਨੇ ਮਤਲਬ ਕਿ ਕਰਨਾਟਕਾ ਦੇ ਬੰਗਲੌਰੂ 'ਚ ਬੈਠਕ ਰੱਖੀ ਹੈ। ਉਹ 17-18 ਜੁਲਾਈ ਨੂੰ ਹੋਣ ਜਾ ਰਹੀ ਹੈ ਅਗਲੀ ਬੈਠਕ ਉਹਨਾਂ ਦੀ, ਤੇ ਉਹ ਬੈਠਕ ਸੁਰਖੀਆਂ 'ਚ ਨਾ ਆ ਸਕੇ ਇਹਦੇ ਲਈ ਬਕਾਇਦਾ ਤੌਰ ਤੇ ਭਾਜਪਾ ਨੇ 18 ਜੁਲਾਈ ਨੂੰ ਜਿੱਦਣ ਉਹਨਾਂ ਦੀ ਬੈਠਕ ਨਿਬੜਨੀ ਹੈ ਉਸੇ ਦਿਨ ਆਪਣੇ ਸਹਿਯੋਗੀ ਦਲਾਂ ਦੀ ਬੈਠਕ ਬੁਲਾ ਲਈ। ਠੀਕ ਹੈ। ਇਹ ਚਾਹੇ ਮਤਲਬ ਕਿ 18 ਜੁਲਾਈ ਨੂੰ ਉਹਨਾਂ ਨੂੰ ਘਾਟ ਦੇਣ ਲਈ ਹੋਵੇ, ਪਰ ਅਸਲ 'ਚ ਇਹ ਹੈ ਜੀ ਕਿ ਇਹਨਾਂ ਨੇ ਤੈਅ ਕਰ ਲਿਆ ਕਿ ਹੁਣ 2024 ਦੇ ਲਈ ਆਪਾਂ ਆਪਣੇ ਰੁੱਸੇ ਹੋਏ ਭੂਆ, ਫੁੱਫੜ, ਤਾਏ, ਚਾਚੇ, ਜਵਾਈ, ਭਾਈ ਸਭ ਮਨਾਉਣੇ ਆ। ਠੀਕ ਹੈ ਜੀ। ਕਿਉਂਕਿ ਜਨ ਚੜ੍ਹਨੀਆਂ ਬਰਾਤ ਹੈ ਜੀ, ਵਿਆਹ ਇਹ ਤਾਂ ਨਹੀਂ ਤਾਂ। ਸੋ ਇਸ ਲਈ 2024 ਨੂੰ ਧਿਆਨ 'ਚ ਰੱਖਦਿਆਂ ਭਾਜਪਾ ਨੇ ਬਕਾਇਦਾ ਤੌਰ ਤੇ ਐਨਡੀਏ ਦੇ ਸਹਿਯੋਗੀ ਦਲ, ਐਨਡੀਏ ਦੇ ਸਾਥੀ ਦਲ, ਐਨਡੀਏ ਨੂੰ ਛੱਡ ਚੁੱਕੇ ਜਾਂ ਨਵੇਂ ਰੂਪ ਜਿਹੜੇ ਸ਼ਾਮਲ ਹੋ ਸਕਦੇ ਨੇ ਉਹਨਾਂ ਦੀ ਬੈਠਕ ਸੱਦੀ ਹੈ। ਸੋ ਇਸ ਬੈਠਕ ਦੇ ਲਈ ਜੀ ਕਈ ਦਲਾਂ ਨੂੰ ਸੱਦਾ ਹੈ ਤੇ ਉਹਨਾਂ 'ਚ ਅਕਾਲੀ ਦਲ ਨੂੰ ਵੀ ਸੱਦਾ ਹੈ ਜੀ ਜੀ। ਹੁਣ ਪਰ ਇਹ ਅੰਦਰੋਂ ਗੁਪਤੋ ਗੁਪਤੀ ਚੱਲੀ ਜਾਂਦਾ ਕਿ ਕਿਹੜੇ ਅਕਾਲੀ ਦਲ ਨੂੰ ਹੈ ਭਾਈ। ਠੀਕ ਹੈ। ਬਾਦਲਾਂ ਵਾਲੇ, ਢੀਂਡਸਾ ਵਾਲੇ, ਬੀਬੀ ਜਗੀਰ ਕੌਰ ਵਾਲੇ, ਕਿਹੜੇ ਅਕਾਲੀ ਦਲ ਨੂੰ? ਜਾਂ ਤਿੰਨਾਂ ਨੂੰ ਸੱਦ ਲਿਆ ਕਿ ਤਿੰਨੇ ਇਕੱਠੇ ਆ ਜਾਓ, ਜਾਂ ਇੱਥੋਂ ਇਕੱਠੇ ਜਾਣਗੇ ਜਾਂ ਉੱਥੇ ਜਾ ਕੇ ਇਕੱਠੇ ਹੋਣਗੇ, ਜਾਂ ਇਕੱਠੇ ਹੋਣਾ ਹੀ ਨਹੀਂਗਾ, ਕੋਈ ਵੀ ਨਾ ਜਾਵੇ ਜੀ। ਅਸਲ ਦੇ ਵਿੱਚ ਕੀ ਆ ਪ੍ਰਵੀਨ ਜੀ ਕਿ 2019 ਦੀ ਜਦੋਂ ਬੀਜੇਪੀ ਦੀ ਦੁਬਾਰਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੁਬਾਰਾ ਸਰਕਾਰ ਬਣੀ ਤਦ ਕਹਿੰਦੇ ਜੀ ਇੰਨਾ ਕੁਛ ਹੈ ਕਿ ਲੋੜ ਹੀ ਨਹੀਂ, ਐਨਡੀਏ ਦੀ ਤਾਂ ਲੋੜ ਹੀ ਨਹੀਂ ਰਹੀ, ਭਾਜਪਾ ਹੀ ਇਕੱਲੀ ਬਹੁਤ ਹੈ। ਅੱਛਾ, ਠੀਕ ਹੈ। ਇਸ ਲਈ ਕੀ ਲੋੜ ਹੈ ਜੀ 543 ਜੋ 303 ਸੀਟਾਂ ਸਾਡੇ ਕੋਲ ਇਕੱਲਿਆਂ ਕੋਲੇ ਨੇ, ਠੀਕ ਹੈ ਨਾ, ਇਸ ਲਈ ਲੋੜ ਹੀ ਨਹੀਂ ਸੀਗੀ। ਪਰ ਉਹ ਕਹਿੰਦੇ ਜੀ ਕਿ ਇਸ ਲਈ ਪਰਵਾਹ ਨਹੀਂ ਕੀਤੀ ਜੀ। ਪਰਵਾਹ ਦਾ ਨਤੀਜਾ ਇਹ ਦੇਖੋ ਕਿ ਜਦੋਂ 2019 ਚ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਬਣਦੀ ਆ, ਹਾਂਜੀ, ਉਸ ਸਮੇਂ ਉਹਨਾਂ ਕੋਲ ਐਨਡੀਏ ਦੇ ਸਹਿਯੋਗੀ ਦਲਾਂ ਸਣੇ ਮਿਲਾ ਕੇ 357 ਸੀਟਾਂ ਸੀ। ਠੀਕ ਹੈ। ਤੇ ਅੱਜ ਜਦੋਂ ਅਸੀਂ 2023 ਦੇ ਜੁਲਾਈ ਮਹੀਨੇ ਚ ਗੱਲ ਕਰ ਰਹੇ ਹਾਂ, ਉਸੇ ਦੌਰ 'ਚ ਜਿਹੜੀ ਸਰਕਾਰ ਬਣੀ ਹੈ 357 ਨਾਲ, ਉਸ ਦੇ ਵਿੱਚ ਅੱਜ ਸੀਟਾਂ 325 ਨੇ ਜਨਾਬ ਕੋਲ। ਤੇ ਇਹਦੇ ਵਿੱਚ ਵੀ ਅਜੇ ਸ਼ਿਵ ਸੈਨਾ ਵਾਲੀਆਂ 13 ਸ਼ਾਮਲ ਹੋ ਗਈਆਂ ਸ਼ਿੰਦੇ ਗਰੁੱਪ ਦੇ ਆਉਣ ਨਾਲ, ਨਹੀਂ ਤਾਂ 13 ਹੋਰ ਘਟਾ ਲਓ 325 ਚੋਂ ਜੀ। ਸੋ ਹੋਇਆ ਕਿ ਜਦੋਂ ਮਤਲਬ ਕਿ 2019 ਚ ਸਰਕਾਰ ਬਣਦੀ ਆ ਤਾਂ ਐਨਡੀਏ ਦੇ ਤੌਰ ਦੇ ਉੱਤੇ ਭਾਜਪਾ ਨੂੰ ਮਿਲਦੀਆਂ 303 ਸੀਟਾਂ। ਠੀਕ ਹੈ ਜੀ। ਔਰ ਇਹਨਾਂ ਦੇ ਸਹਿਯੋਗੀ ਦਲਾਂ ਦੀਆਂ ਸੀਗੀਆਂ 54 ਸੀਟਾਂ। ਇਹਨੂੰ ਮਿਲਾ ਕੇ ਬਣੀਆਂ 357। ਹੁਣ ਭਾਜਪਾ ਕੋਲ ਅੱਜ ਦੀ ਤਰੀਕ 'ਚ ਹੈਗੀਆਂ 301 ਸੀਟਾਂ। ਦੋ ਮੇਰਾ ਖਿਆਲ ਮੈਂਬਰ ਪਾਰਲੀਮੈਂਟ ਇਸ ਦੁਨੀਆ ਚੋਂ ਅਚਾਨਕ ਜਾਣ ਕਰਕੇ ਮੈਨੂੰ ਲੱਗਦਾ ਇਹ ਅੰਕੜਾ ਹੈਗਾ ਕਿ ਉਹ 301 ਗਿਣਤੀ ਆ ਉਹਨਾਂ ਦੀ ਹੁਣ। ਸੋ 301 ਇਹਨਾਂ ਦੇ ਆਪਣੇ ਨੇ ਜੀ। ਇਹ ਤੋਂ ਬਾਅਦ ਇਹਨਾਂ ਕੋਲ ਸ਼ਿਵ ਸੈਨਾ ਦੇ 18 ਸਾਥ ਛੱਡ ਗਏ ਸੀ। ਠੀਕ ਹੈ। ਤੇ ਉਹਨਾਂ ਚੋਂ ਜੀ 13 ਨੂੰ ਇਹ ਬਾਇਆ ਛਿੰਦੇ ਕਰਕੇ ਮੋੜ ਲਿਆਏ ਜੀ ਜੀ। ਤੇ ਇਸ ਲਈ ਹੁਣ ਵੀ 5 ਉਹਨਾਂ ਦੇ ਬਾਹਰ ਨੇ। ਬੇਸ਼ੱਕ ਪਿਛਲੇ ਦਿਨ ਉਧਵ ਠਾਕਰੇ ਨੇ ਸਿਵਲ ਕੋਡ ਦੇ ਮਾਮਲੇ ਤੇ ਮਾੜਾ ਜਿਹਾ ਇਸ਼ਾਰਾ ਤਾਂ ਕੀਤਾ ਕਿ ਜੇ ਲੋੜ ਪਈ ਹੈ ਨਾ, ਸੋ ਇਸ ਲਈ ਉੱਥੇ ਹਲੇ ਪਤਾ ਨਹੀਂ ਕੀ ਤਾਲਮੇਲ ਬਣਨਾ। ਪਰ ਫਿਲਹਾਲ 13 ਮੈਂਬਰ ਪਾਰਲੀਮੈਂਟ ਮੁੜਿਆ ਇਹਨਾਂ ਕੋਲ ਸ਼ਿੰਦੇ ਦੇ ਰੂਪ ਦੇ ਵਿੱਚ, ਜਿਨ੍ਹਾਂ ਨੂੰ ਅਜੇ ਰਸਮੀ ਤੌਰ ਤੇ ਐਨਡੀਏ ਦਾ ਹਿੱਸਾ ਬਣਾਉਣਾ ਹੈ ਜੀ। ਚਲੋ ਇਸੇ ਤਰ੍ਹਾਂ ਸਭ ਤੋਂ ਬੜਾ ਝਟਕਾ ਸੀ ਜੇਡੀਯੂ ਦਾ ਛੱਡ ਕੇ ਜਾਣਾ, ਨਤੀਸ਼ ਦਾ ਛੱਡ ਕੇ ਜਾਣਾ। 16 ਮੈਂਬਰ ਪਾਰਲੀਮੈਂਟ ਸਿੱਧੇ ਬਾਹਰ ਹੋਏ ਹਾਂਜੀ ਐਨਡੀਏ ਚੋਂ। ਤੇ ਅਕਾਲੀ ਦਲ ਦੇ ਵਿੱਚ ਵੀ 2 ਨੇ ਜੀ, 2 ਬਾਹਰ ਆ ਗਏ ਹੈ ਨਾ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ। ਸੋ ਇੰਜ ਇਹਨਾਂ ਦੇ ਕੋਲ ਜੀ ਜਿਹੜੇ 54 ਸੀ ਉਹਨਾਂ ਚੋਂ 24 ਰਹਿ ਗਏ ਸਰ। ਠੀਕ ਹੈ। ਗਿਣਤੀ ਇਹਨਾਂ ਦੀ ਜੀ 301 ਤੇ 24 ਮਿਲਾ ਕੇ 325 ਹੈ। ਹੁਣ ਇਹ ਕੀ ਕਰ ਰਹੇ ਨੇ? ਹੁਣ ਇਹਨਾਂ ਦਾ ਪਹਿਲੂ ਇਹ ਹੈ ਜੀ ਕਿ ਅਸੀਂ ਜਿੰਨੇ ਦਲ ਸਾਡੇ ਨਾਲ ਨੇ, ਜਿੰਨੇ ਦਲ ਸਾਤੋਂ ਰੁੱਸੇ ਨੇ, ਜਿੰਨੇ ਦਲ ਨਵੇਂ ਸ਼ਾਮਲ ਹੋ ਸਕਦੇ, ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਜੀ। ਠੀਕ ਹੈ ਜੀ। ਤੇ ਇਹ ਨਰਿੰਦਰ ਮੋਦੀ ਦੀ ਰੇਖ ਦੇਖ ਚ ਲਿਸਟ ਤਿਆਰ ਹੋਈ ਔਰ ਅਮਿਤ ਸ਼ਾਹ ਇਹਦੇ ਤੇ ਗੌਰ ਕਰ ਰਹੇ ਨੇ। ਸਾਰਾ ਕੁਝ ਅਮਿਤ ਸ਼ਾਹ ਦੇਖ ਰਹੇ ਨੇ। ਤੇ ਬਕਾਇਦਾ ਤੌਰ ਤੇ ਮਹਾਰਾਸ਼ਟਰ ਤੋਂ ਹੈ ਨਾ, ਬਕਾਇਦਾ ਤੌਰ ਤੇ ਬਿਹਾਰ ਤੋਂ, ਬਕਾਇਦਾ ਤੌਰ ਤੇ ਯੂਪੀ ਤੋਂ, ਬਕਾਇਦਾ ਤੌਰ ਤੇ ਪੰਜਾਬ ਤੋਂ ਤੇ ਹੋਰਨਾਂ ਸੂਬਿਆਂ ਤੋਂ ਸੱਦਾ ਦਿੱਤਾ ਗਿਆ। ਇਹਦੇ ਵਿੱਚ ਜੇਕਰ ਮੈਂ ਮਹਾਰਾਸ਼ਟਰ ਦੀ ਗੱਲ ਕਰਾਂ ਤਾਂ ਇਹ ਪਹਿਲੀ ਵਾਰ ਹੋਣਾ
ਕਿ ਐਨਸੀਪੀ ਵਾਲੇ ਜਿਹੜੇ ਟੁੱਟ ਕੇ ਆਏ ਅਜੀਤ ਪਵਾਰ, ਉਹ ਵੀ ਹੁਣ ਐਨਡੀਏ ਦਾ ਹਿੱਸਾ ਬਣਨਗੇ ਜਨਾਬ। ਉਦਾਂ ਇਸੇ ਤਰ੍ਹਾਂ ਸ਼ਿਵ ਸੈਨਾ ਵਾਲੇ, ਸ਼ਿੰਦੇ ਗੁੱਟ ਵਾਲੇ ਉਦਾਂ ਰਸਮੀ ਤੌਰ ਤੇ ਹਿੱਸਾ ਬਣਨਗੇ ਜੀ। ਜਦੋਂ ਕਿ ਜੀਤਨ ਰਾਮ ਮਾਂਝੀ ਹੋਰੀ, ਬੇਸ਼ੱਕ ਯੂਪੀ ਤੋਂ ਵੀ ਕੁਝ ਦਲ ਆ ਰਹੇ ਨੇ, ਪਰ ਬਿਹਾਰ ਵਾਲੇ ਜੀਤਨ ਰਾਮ ਮਾਂਝੀ HAM ਵਾਲੇ, ਇਹ ਹੁਣ ਹਿੱਸਾ ਬਣ ਜਾਣਾ ਉਹਨਾਂ ਨੇ, ਹੈ ਨਾ। ਇਸੇ ਤਰ੍ਹਾਂ ਚਿਰਾਗ ਪਾਸਵਾਨ ਨੂੰ ਸੱਦਾ ਜੀ, ਰਾਮ ਵਿਲਾਸ ਪਾਸਵਾਨ ਦੇ ਮੁੰਡੇ, LGP, ਚਾਹੇ ਪੱਲੇ ਕੁਛ ਹੈ ਜਾਂ ਨਹੀਂ ਹੈ, ਕਿ ਚਲੋ ਆਉਣ ਦੋ ਜੀ। ਇਸੇ ਤਰ੍ਹਾਂ ਮੁਕੇਸ਼ ਸਾਹਨੀ ਹੋਰੀ VIP ਪਾਰਟੀ ਹੈ, ਇਸੇ ਤਰ੍ਹਾਂ ਉਪੇਂਦਰ ਕੁਸ਼ਵਾਹਾ ਹੋਰੀ RLSP, ਇਹ ਨੇ ਜੀ। ਪਰ ਸਭ ਤੋਂ ਵੱਧ ਨਜ਼ਰ ਜੇਕਰ ਕਿਸੇ ਮੀਡੀਆ ਦੀ ਹੈ ਤਾਂ ਉਹ ਹੈ ਜੀ, ਇੱਕ ਤਾਂ ਚੰਦਰ ਬਾਬੂ ਨਾਇਡੂ ਦੇ ਉੱਤੇ, ਠੀਕ ਹੈ, ਕੀ ਉਹਨਾਂ ਦਾ TDP ਆਊਗਾ ਜਾਂ ਨਹੀਂ ਆਊਗਾ। ਦੂਜਾ ਸਭ ਤੋਂ ਵੱਧ ਨਜ਼ਰ ਹੈ ਜੀ ਅਕਾਲੀ ਦਲ ਦੀ, ਖਾਸ ਕਰ ਪੰਜਾਬ ਵਾਲਿਆਂ ਦੀ ਨਜ਼ਰ ਹੈ ਅਕਾਲੀ ਦਲ ਦੀ, ਕਿਉਂਕਿ ਬਕਾਇਦਾ ਤੌਰ ਤੇ ਸੁਖਬੀਰ ਬਾਦਲ ਨਾਲ ਪਿਛਲੇ ਦਿਨੀ ਬੈਠਕਾਂ ਹੋਈਆਂ। ਚੰਦੂ ਮਾਜਰਾ ਇਹ ਰਾਬਤੇ ਚ ਬਣਾ ਰਹੇ ਨੇ, ਮਲੂਕਾ ਹੋਰੀ ਕਾਲੇ ਨੇ ਸਾਰੇ ਦੇ ਲਈ, ਹੈ ਨਾ। ਬਕਾਇਦਾ ਤੌਰ ਤੇ ਸੁਖਬੀਰ ਬਾਦਲ ਦੀ ਅਗਵਾਈ ਚ ਪਹਿਲਾਂ ਵਰਕਿੰਗ ਕਮੇਟੀ ਦੀ ਬੈਠਕ ਹੁੰਦੀ ਹੈ, ਫਿਰ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਹੁੰਦੀ ਹੈ, ਔਰ ਉਹਨਾਂ ਚ ਸੁਖਬੀਰ ਬਾਦਲ ਨੂੰ ਸਹਿਮਤੀ ਦੇ ਦਿੱਤੀ ਜਾਂਦੀ ਹੈ, ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਕਿ ਅੱਗੇ ਵਧੋ। ਸੋ ਇਹ ਸਾਰੇ ਵਰਤਾਰੇ ਦੇ ਤਹਿਤ ਇਹ ਮੰਨਿਆ ਜਾ ਰਿਹਾ ਕਿ ਭਾਈ ਇਹ ਸੰਭਵ ਹੈ ਕਿ ਸ਼ਾਮਲ ਹੋ ਜਾਣ। ਅਜੇ ਪਰ ਮੰਤਰੀ ਵਾਲਾ ਫੈਸਲਾ ਹੋਇਆ ਨਹੀਂ, ਕਿਉਂਕਿ ਮਸਲਾ ਇੱਥੇ ਅੜ ਗਿਆ ਕਿ ਇੱਕ ਤਾਂ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਸਿਵਲ ਕੋਡ ਵਾਲੇ ਮਾਮਲੇ UCC ਵਾਲਾ, ਕਿ ਜੇਕਰ ਕੱਲ ਨੂੰ ਉਹ ਮਾਮਲਾ ਵੱਡਾ ਹੋ ਗਿਆ ਫਿਰ ਕਿੱਧਰ ਨੂੰ ਜਾਣਾ। ਦੂਜਾ ਅਗਲੇ ਕਹਿੰਦੇ ਕਿ ਕੋਈ ਨਾ MP ਸੀਟਾਂ ਦਾ ਠੀਕ ਠਾਕ ਕਰ ਲਓ, ਜਿਵੇਂ ਕਰਨਾ 8-5 ਕਰ ਲਓ, ਹੈ ਨਾ, ਜਾਂ 7-6 ਕਰ ਲਓ, ਪਰ ਭਾਈ ਜਦੋਂ ਵਿਧਾਨ ਸਭਾ ਆਉਣਗੀਆਂ ਫਿਰ ਔਖੇ ਨਾ ਹੋਇਆ, ਅਸੀਂ ਬਰਾਬਰ ਤੇ ਆ ਜਾਣਾ। ਤੋ ਇਸ ਲਈ ਅਜੇ ਉੱਥੇ ਅਕਾਲੀ ਦਲ ਦੁਵਿਧਾ ਚ ਹੈ। ਠੀਕ ਹੈ। ਤੀਜੀ ਗੱਲ ਘਰ ਦਾ ਮਸਲਾ ਹੈ ਕਿ ਮੰਤਰੀ ਉਹਨਾਂ ਨੇ ਇੱਕ ਬਣਾਉਣਾ ਹੈ ਤੇ ਬਣਨਾ ਦੋ ਹੀ ਚਾਹੁੰਦੇ ਨੇ ਜੀ। ਓ ਵਾਹ ਜੀ, ਅੱਛਾ। ਸੁਖਬੀਰ ਬਾਦਲ ਕਹਿੰਦੇ ਮੈਨੂੰ ਖੇਤੀਬਾੜੀ ਮੰਤਰੀ ਦੇ ਦਿਓ, ਠੀਕ ਹੈ ਜੀ। ਬੀਬੀ ਕਹਿੰਦੇ ਮੈਨੂੰ ਦੁਬਾਰਾ ਫੂਡ ਸਪਲਾਈ ਮਹਿਕਮਾ ਦੇ ਦਿਓ। ਸੋ ਇਸ ਲਈ BJP ਇਸ ਮਾਮਲੇ 'ਚ ਵੀ ਉਹ ਹੈ ਕਿ ਕੀ ਕਰੀਏ ਹੁਣ। ਪਰ ਇਹ ਸਭ ਦੇ ਬਾਵਜੂਦ ਜੀ ਸੱਦਾ 18 ਜੁਲਾਈ ਦਾ ਇਹਨਾਂ ਨੂੰ, ਔਰ ਇਹ ਦਲ ਜਾ ਸਕਦੇ ਨੇ, ਔਰ ਖਾਸ ਕਰਕੇ ਇਹ ਵੀ ਸੰਭਵ ਹੈ ਕਿ ਸ਼ਾਇਦ ਢੀਂਡਸੇ ਤੇ ਬੀਬੀ ਜਗੀਰ ਕੌਰ ਵਾਲਾ ਦਲ ਵੀ ਚਲਾ ਜਾਵੇ। ਅੱਛਾ, ਠੀਕ ਹੈ। ਉੱਥੇ ਤੱਕ ਉਹਨਾਂ ਦੀ ਅਪਰੋਚ ਹੈ, ਇਹ ਜਾਂਦੇ ਨੇ ਜਾਂ ਨਹੀਂ ਜਾਂਦੇ ਦੇਖਣ ਵਾਲੀ ਗੱਲ ਹੋਗੀ। ਠੀਕ ਹੈ। ਸੋ ਇਹ ਸਾਰੇ ਦੇ ਵਿੱਚ ਅਕਾਲੀ ਦਲ ਕੀ ਫੈਸਲਾ ਲੈਂਦਾ ਕਿ ਹੁਣੇ ਜਾਂਦੇ ਨੇ ਜਾਂ ਇਸ ਤੋਂ ਅਜੇ ਬਚਦੇ ਨੇ ਕਿ ਪੰਜਾਬ 'ਚ ਜਿਹੋ ਜਿਹਾ ਮਾਹੌਲ ਹੈ ਅਗਲੇ ਕਹਿਣਗੇ ਜੀ ਤੁਹਾਨੂੰ ਆਪਣੀ ਪਈ ਹੈ, ਇੱਧਰ ਹੜ੍ਹ ਆਏ ਵੇ ਨੇ, ਜਾਂ ਆਉਣ ਵਾਲੇ ਦਿਨਾਂ 'ਚ ਸਿਵਲ ਕੋਡ ਵਾਲਾ ਮੁੱਦਾ ਵੱਡਾ ਬਣਦਾ ਜਾਂ ਨਹੀਂ ਬਣਦਾ ਦੇਖਣ ਵਾਲੀ ਗੱਲ। ਸੋ ਇਸ ਲਈ ਅਜੇ ਦੁਵਿਧਾ ਹੈ ਜੀ, ਪਰ ਅਕਾਲੀ ਦਲ ਨੂੰ ਸੱਦੇ ਹੈ ਜੀ, ਦੋਨਾਂ ਅਕਾਲੀ ਦਲਾਂ ਨੂੰ ਸੱਦੇ ਹੈ ਜੀ, ਤਿੰਨਾਂ ਅਕਾਲੀ ਦਲਾਂ ਦੇ ਧੜਿਆਂ ਨੂੰ ਸੱਦਿਆ ਜੀ। ਸੋ ਕੌਣ ਸ਼ਾਮਲ ਹੁੰਦਾ ਕੌਣ ਨਹੀਂ, ਇਹ ਆਉਣ ਵਾਲਾ ਸਮਾਂ ਦੱਸੂਗਾ। 18 ਜੁਲਾਈ ਤੇ ਨਜ਼ਰ ਰਹੇਗੀ। ਦੇਖੋ ਸ਼ਰਮਾ ਜੀ, ਜਿਹੜੀ ਸਿਆਸਤ ਆ ਨਾ ਉਹ ਕਹਿੰਦੀ ਵੀ ਇੱਕ ਹੱਥ ਲੈ ਤੇ ਇੱਕ ਹੱਥ ਦੇ। ਬਿਲਕੁਲ ਜੀ। ਜਦੋਂ ਜਿਹਦਾ ਹੱਥ ਉੱਪਰ ਹੁੰਦਾ ਨਾ ਉਹ ਕਹਿੰਦਾ ਵੀ ਚੱਲ ਠੀਕ ਹੈ, ਸ਼ਰਤਾਂ ਤਾਂ ਤੇਰੀਆਂ ਮੰਨ ਲੈਨੇ ਆ, ਜਦੋਂ ਸਾਡਾ ਸਮਾਂ ਆਇਆ ਉਦੋਂ ਮੰਨਣੀਆਂ ਪੈਣਗੀਆਂ ਸਾਡੀਆਂ। ਤੇ ਉਹਨਾਂ ਨੇ ਮਨਾਈਆਂ, ਉਹਨਾਂ ਨੇ ਲੋਕਾਂ ਨੂੰ ਮਨਾਇਆ ਹੈ ਜਿਹੜੇ ਇਸ ਵੇਲੇ ਸੱਤਾਧਾਰੀ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵੰਦੇ ਭਾਰਤ ਟ੍ਰੇਨ ਦੀ। ਇਹਦਾ ਕਹਿੰਦੇ ਭਗਵਾਂਕਰਨ ਹੋ ਗਿਆ। ਬਿਲਕੁਲ ਬਿਲਕੁਲ ਪ੍ਰਵੀਨ ਜੀ, ਗੱਲ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਭਾਰਤ ਦੇ ਵਿੱਚ ਇਸ ਮੌਕੇ ਕਾਫੀ ਚਰਚਾ 'ਚ ਹੈ ਜੀ। ਉਹਦੇ ਚਰਚਾ 'ਚ 2-3 ਕਾਰਨ ਨੇ। ਇੱਕ ਤਾਂ ਲਗਜ਼ਰੀ ਟ੍ਰੇਨ ਹੈ, ਠੀਕ ਹੈ ਜੀ, ਹੈ ਨਾ, ਤੇ ਦੂਜਾ ਕਿਰਾਇਆ ਭਾੜਾ ਵੀ ਖਾਸਾ ਹੈ। ਤੇ ਮਾਤਰ ਜਿਹੜਾ ਅੱਜ ਕੱਲ ਮਾੜਾ ਮੋਟਾ ATM ਕਾਰਡ ਕੂਡ ਰੱਖਣ ਲੱਗਾ, ਮੈਨੂੰ ਲੱਗਦਾ ਕਿ ਐਂ ਜੇ ਟਿਕਟ ਲੈ ਕੇ ਜਾਈਏ ਤਾਂ ਸਵਾਦ ਜਿਹਾ ਤਾਂ ਆਉਂਦਾ। ਚਲੋ ਕੁਰਸੀਆਂ ਦੂਜੀ ਤਰ੍ਹਾਂ ਦੀ ਅੰਦਰ ਖਾਣ ਪੀਣ ਨੂੰ ਮਿਲਦਾ, ਤੋਂ ਉਹਦੇ ਪ੍ਰਤੀ ਲੋਕਾਂ ਦੀ ਖਿੱਚ ਵੀ ਵਧੀ ਹੈ। ਕਿਉਂਕਿ ਨਹੀਂ ਤਾਂ ਪਹਿਲਾਂ ਸ਼ਤਾਬਦੀਆਂ ਹੁੰਦੀਆਂ ਸੀ ਤੇ ਉਹ ਤੋਂ ਬਿਨਾਂ ਕੋਈ ਇਹੋ ਜਿਹੀ ਟ੍ਰੇਨ ਨਹੀਂ ਸੀ। ਤੋਂ ਵੰਦੇ ਭਾਰਤ। ਤੀਜਾ, ਹਰ ਥਾਂ ਝੰਡੀ ਦੇਣੇ ਨੂੰ ਨਰਿੰਦਰ ਮੋਦੀ ਜੀ ਆਪ ਜਾਂਦੇ ਨੇ। ਸੋ ਇਸ ਲਈ ਫਿਰ ਭਗਤਾਂ ਨੂੰ ਲੱਗਦਾ ਕਿ ਇੱਕ ਵਾਰ ਤਾਂ ਯਾਤਰਾ ਕਰਨੀ ਬਣਦੀ ਹੈ। ਉਹ ਭਗਤਾਂ ਨੇ ਤਾਂ ਯਾਤਰਾ ਕਰਨੀ ਹੁੰਦੀ ਹੈ, ਸਫ਼ਰ ਥੋੜਾ ਕਰਨਾ ਹੁੰਦਾ। ਸੋ ਇਸ ਲਈ ਉਹ ਕਹਿੰਦੇ ਕਿ ਅਸੀਂ ਯਾਤਰਾ ਕਰਨੀ ਹੈ ਇਹਦੇ ਵਿੱਚ। ਸੋ ਇਸ ਲਈ ਜੀ ਇਹ ਯਾਤਰਾ ਦੇ ਲਈ ਜੇਕਰ ਭਾਜਪਾ ਦੀ ਵੱਲੋਂ ਚਲਾਈ ਗਈ ਟ੍ਰੇਨ ਹੋਵੇ ਤਾਂ ਉਹਦਾ ਭਗਵਾ ਕਰਨਾ ਹੋਵੇ, ਕਿਵੇਂ ਹੋ ਸਕਦਾ ਜੀ? ਠੀਕ ਹੈ। 25 ਟ੍ਰੇਨਾਂ ਇਸ ਮੌਕੇ ਭਾਰਤ 'ਚ ਵੰਦੇ ਭਾਰਤ ਵਾਲੀਆਂ ਚੱਲ ਰਹੀਆਂ ਪ੍ਰਵੀਨ ਜੀ। 2 ਟ੍ਰੇਨਾਂ ਉਹਨਾਂ ਨੇ ਰਾਖਵੀਆਂ ਰੱਖੀਆਂ ਹੋਈਆਂ ਕਿ ਜੇ ਇੱਕ ਮੰਨ ਲਓ ਬਦਲਣੀ ਪੈ ਜਾਵੇ, ਕੁਛ ਹੋ ਜਾਵੇ, ਤਾਂ 27 ਟ੍ਰੇਨਾਂ ਨੇ। ਇਹਨਾਂ ਟ੍ਰੇਨਾਂ ਦਾ, ਇਹਨਾਂ ਰੇਲ ਗੱਡੀਆਂ ਦਾ, ਵੰਦੇ ਭਾਰਤ ਰੇਲ ਗੱਡੀਆਂ ਦਾ ਨੀਲਾ ਔਰ ਚਿੱਟਾ ਰੰਗ ਹੈ, ਜਿਸ ਦੇ ਵਿੱਚ ਚਿੱਟਾ ਰੰਗ ਜ਼ਿਆਦਾ ਵੱਡਾ ਹੈ, ਨੀਲਾ ਬਹੁਤ ਥੋੜਾ ਹੈ, ਮਤਲਬ, ਹੈ ਨਾ। ਠੀਕ ਹੈ। ਪਰ ਜਿਹੜੀ ਹੁਣ 28ਵੀਂ ਰੇਲ ਤਿਆਰ ਕਰਾਈ ਹੈ ਜਨਾਬ ਨੇ, ਉਹਦੇ ਵਿੱਚ ਜੀ ਉਹਦਾ ਭਗਵਾਕਰਨ ਕਰ ਦਿੱਤਾ ਗਿਆ। ਉਹਦੇ ਵਿੱਚ ਭਗਵਾ ਰੰਗ ਵੱਡੀ ਤਾਦਾਦ 'ਚ ਹੈ ਤੇ ਚਿੱਟਾ ਰੰਗ ਥੋੜਾ ਹੈ ਜੀ। ਤੇ ਰੇਲ ਮੰਤਰੀ ਸਾਹਿਬ ਕਹਿੰਦੇ ਜੀ ਇਹ ਚੇਨਈ ਦੀ ਜਿਹੜੀ ਰੇਲ ਫੈਕਟਰੀ ਹੈ ਉਹਦੇ ਵਿੱਚ ਤਿਆਰ ਕਰੀ ਹੈ ਟ੍ਰੇਨ। ਠੀਕ ਹੈ। ਤੇ ਸਾਡੇ ਰੇਲ ਮੰਤਰੀ ਜਿਹੜੇ ਅਸ਼ਵਨੀ ਵੈਸ਼ਨਵ ਨੇ, ਉਹ ਕਹਿੰਦੇ ਜੀ ਅਸੀਂ ਤਿਰੰਗੇ ਤੋਂ ਪ੍ਰਭਾਵਿਤ ਹੋ ਕੇ ਰੰਗ ਲਿਆ। ਬੜੀ ਚੰਗੀ ਗੱਲ ਹੈ ਜੀ। ਸੋ ਸ਼ਾਇਦ ਉਹ ਭੁੱਲ ਗਏ ਕਿ ਤਿਰੰਗੇ 'ਚ 2 ਨਹੀਂ 3 ਰੰਗ ਹੁੰਦੇ ਨੇ। ਹਾਂਜੀ, ਬਿਲਕੁਲ। ਫਿਰ ਉਹ ਪ੍ਰਭਾਵਿਤ ਹੋਣ ਲੱਗੇ, ਹਰਾ ਰੰਗ ਤੋਂ ਕਿਉਂ ਨਹੀਂ ਪ੍ਰਭਾਵਿਤ ਹੋਏ? ਸੋ ਇਹਦੇ ਪਿੱਛੇ ਬਹੁਤ ਮਨਸ਼ਾ ਨਜ਼ਰ ਆਉਂਦੀ ਹੈ ਜੀ। ਹਾਂ,
ਇਹ ਕਹਿੰਦੇ ਜੀ ਅਸੀਂ ਕੁਝ ਤਬਦੀਲੀਆਂ ਕੀਤੀਆਂ ਨੇ, ਇਸ ਹਵਾਲੇ ਨਾਲੇ ਤਬਦੀਲੀਆਂ, ਔਰ ਬਿਲਕੁਲ ਕੁਝ ਤਬਦੀਲੀਆਂ ਬਹੁਤ ਸਹੀ ਨੇ ਇਸ ਟ੍ਰੇਨ ਦੇ ਵਿੱਚ ਜਿਹੜੀਆਂ ਕੀਤੀਆਂ। ਜਿਹੜੀ 28ਵੀਂ ਰੇਲ ਗੱਡੀ ਬੰਦੇ ਭਾਰਤ ਰੇਲ ਗੱਡੀ ਆ ਰਹੀ ਆ, ਉਹਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਬਕਾਇਦਾ ਤੌਰ ਤੇ ਕੀਤੀਆਂ ਗਈਆਂ। ਚੇਨਈ ਦੇ ਵਿੱਚ ਜਿਵੇਂ ਰੇਲ ਗੱਡੀ ਖੜੀ ਆ, ਤੇ ਇਸ ਨੂੰ ਸਵਾਲ ਲੈ ਕੇ ਇੱਕ ਮੀਡੀਆ ਨੇ, ਮੈਂ ਉਸ ਤਬਦੀਲੀਆਂ ਤੇ ਆਵਾਂ, ਇੱਕ ਮੀਡੀਆ ਅਦਾਰੇ ਨੇ ਪ੍ਰਵੀਨ ਜੀ ਸਰਵੇ ਕਰਾਇਆ ਇਸੇ ਸਵਾਲ ਨੂੰ ਲੈ ਕੇ ਕਿ ਕੀ ਇਹਦਾ ਭਗਵਾਕਰਨ ਸਹੀ ਆ ਜੀ। 12% ਲੋਕਾਂ ਨੇ ਕਿਹਾ ਕਿ ਜੀ ਮਤਲਬ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਏਦਾਂ, ਹੈ ਨਾ, ਰੰਗ ਨਹੀਂ ਬਦਲਣੇ ਚਾਹੀਦੇ ਸੀ ਇਹਨਾਂ ਦੇ, ਇਹ ਗਲਤ ਹੈ। ਠੀਕ ਹੈ ਜੀ। 26% ਲੋਕਾਂ ਨੇ ਕਿਹਾ ਜੀ ਜਾਣਬੁੱਝ ਕੇ ਬਦਲਿਆ ਇਹਨਾਂ ਨੇ। ਠੀਕ ਹੈ ਜੀ। 62% ਲੋਕਾਂ ਨੇ ਕਿਹਾ ਜੀ ਕਿ ਰੰਗਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੋ ਕੁੱਲ ਮਿਲਾ ਕੇ ਤਾਂ ਲੋਕਾਂ ਨੂੰ ਸਮਝ ਤਾਂ ਆ ਰਹੀ ਹੈ ਕਿ ਕੁਝ ਗੜਬੜ ਹੈ ਜੀ। ਹੁਣ ਇਸ ਰੇਲ ਗੱਡੀ ਦੇ ਵਿੱਚ ਇਕੱਲੇ ਭਗਵੇ ਕਰਨ ਦਾ ਪਹਿਲੂ ਹੀ ਨਹੀਂਗਾ, ਕੁਝ ਹੋਰ ਬਦਲਾਅ ਵੀ ਕੀਤੇ ਨੇ, ਔਰ ਉਹ ਬਦਲਾਅ ਸਹੀ ਨਜ਼ਰ ਆਉਂਦੇ ਨੇ। ਜਿਵੇਂ ਇਹਦੇ ਵਿੱਚ ਮਤਲਬ ਕਿ ਇੱਕ ਐਂਟੀ ਕਲਾਈਵਿੰਗ ਡਿਵਾਈਸ ਲੱਗਿਆ ਜੀ। ਤੁਹਾਡੇ ਧਿਆਨ ਚ ਹੋਵੇ ਜਦੋਂ ਰੇਲ ਹਾਦਸਾ ਵਾਪਰਿਆ ਸੀ, ਮੈਂ ਉਸ ਦਿਨ ਵੀ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਇੱਕ ਬਕਾਇਦਾ ਤੌਰ ਤੇ ਅਜਿਹੇ ਇੰਜਣ ਹੈਗੇ ਨੇ ਜਿਹੜੇ ਆਮੋ ਸਾਹਮਣੇ ਆ ਜਾਣ ਤਾਂ ਰੁਕ ਜਾਂਦੇ ਨੇ। ਉਹਨਾਂ ਇੰਜਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ? ਉਹ ਇੰਜਣ ਕਿਉਂ ਨਹੀਂ ਖਰੀਦੇ ਜਾ ਰਹੇ? ਜੇ ਤੁਸੀਂ ਆਪਣੇ ਮਕਾਨਾਂ ਤੇ, ਕੋਠੀਆਂ ਤੇ, ਜਹਾਜ਼ਾਂ ਤੇ ਇੰਨਾ ਪੈਸਾ ਲਾ ਸਕਦੇ ਹੋ ਤਾਂ ਇੱਧਰ ਪੈਸਾ ਲਾਉਣ ਦੀ ਲੋੜ ਸੀ ਜੀ। ਸੋ ਇਹ ਸਾਰੇ ਵਰਤਾਰੇ ਚ ਹੁਣ ਇਹ ਕਹਿੰਦੇ ਜੀ ਇਹਨਾਂ ਗੱਡੀਆਂ ਦੇ ਲਈ ਇੱਕ ਬਕਾਇਦਾ ਐਂਟੀ ਕਲਾਈਵਿੰਗ ਡਿਵਾਈਸ ਤਿਆਰ ਕੀਤਾ ਹੈ। ਜੇਕਰ ਉਹ ਲੱਗਿਆ ਹੋਵੇ ਔਰ ਉਹਦੇ ਲੱਗਣ ਤੋਂ ਬਾਅਦ ਰੇਲ ਹਾਦਸਾ ਵਾਪਰ ਵੀ ਜਾਵੇ ਤਾਂ ਵੀ ਰੇਲ ਗੱਡੀਆਂ ਇੱਕ ਦੂਸਰੇ ਦੇ ਉੱਪਰ ਨਹੀਂ ਚੜਨਗੀਆਂ। ਡੱਬੇ ਇੱਕ ਦੂਜੇ ਦੇ ਉੱਪਰ ਨਹੀਂ ਚੜਨਗੇ, ਉਹਦੇ ਨਾਲ ਨੁਕਸਾਨ ਹੋਣ ਤੋਂ ਬਚਾਅ ਦਾ ਇੱਕ ਤਾਂ ਇਹ ਡਿਵਾਈਸ ਲੱਗਿਆ ਹੋਊਗਾ ਇਹਨਾਂ ਰੇਲ ਗੱਡੀਆਂ 'ਚ। ਦੂਜਾ ਜੀ ਕਹਿੰਦੇ ਸੀਟਾਂ ਦੀ ਝੁੱਗ ਵਧੀਆ ਪਾਈ ਆ, ਹੋਰ ਪਹਿਲਾਂ ਨਾਲੋਂ ਚੰਗੀਆਂ ਕੀਤੀਆਂ ਨੇ ਉਹ ਸੀਟਾਂ, ਹੈ ਨਾ, ਤੇ ਨਾਲ ਇਹ ਮਤਲਬ ਕਿ ਉਹਨਾਂ ਦਾ ਐਂਗਲ, ਬੈਠਣ ਦਾ ਐਂਗਲ, ਕਿ ਮਤਲਬ ਕਿ ਪਿੱਠ ਦਾ ਦਰਦ ਨਾ ਮਹਿਸੂਸ ਹੋਵੇ, ਬਜ਼ੁਰਗ ਸਹੀ ਢੰਗ ਨਾਲ ਬੈਠ ਸਕਣ। ਤੀਸਰਾ ਇਸੇ ਤਰ੍ਹਾਂ ਮੋਬਾਈਲ ਚਾਰਜਰ ਵਾਲੀ ਜਿਹੜੀ ਪਿੰਨ ਸੀ ਉਹਦੇ ਵਿੱਚ, ਉਹਦੇ ਤੱਕ ਸੀਟ ਤੋਂ ਬੈਠ ਕੇ ਸਹੀ ਪਹੁੰਚ ਨਹੀਂ ਹੁੰਦੀ ਸੀ ਜੀ, ਜਾਂ ਮਤਲਬ ਚਾਰਜ ਲਾਉਣ ਤੋਂ ਬਾਅਦ ਤੁਸੀਂ ਮੋਬਾਈਲ ਨੂੰ ਸਹੀ ਢੰਗ ਨਾਲ ਵਰਤ ਨਹੀਂ ਸਕਦੇ ਸੀ। ਸੋ ਇਸ ਲਈ ਉਹਦੀ ਚਾਰਜਿੰਗ ਨਿਸ਼ਾਨਦੇਹੀ ਥਾਂ ਬਦਲੀ ਹੈ ਚਾਰਜਰ ਦੀ। ਇਹਦੇ ਨਾਲ ਨਾਲ ਮਤਲਬ ਕਿ ਉਹਨਾਂ ਨੇ ਬਕਾਇਦਾ ਐਗਜ਼ੀਕਿਊਟਿਵ ਜਿਹੜੀ ਚੇਅਰ ਨੇ ਉਹਦੀ ਮਤਲਬ ਕਿ ਉਹ ਠੀਕ ਕੀਤਾ ਹੈ ਕਿ ਉਹ ਹੋਰ ਵਧੀਆ ਹੋ ਜਾਵੇ, ਉਹਨਾਂ ਦੀ ਨਾ ਫੁੱਟ ਸਪੇਸ ਵਧਾਈ ਹੈ ਜਿਵੇਂ, ਉਹ ਸਾਰਾ ਕੁਝ। ਸੋ ਇਹੋ ਜਿਹੇ ਕੁਝ ਬਦਲਾਅ ਵੀ ਕੀਤੇ ਨੇ ਜਿਹੜੇ ਲੋੜ ਹੈ। ਜਿਵੇਂ ਵਾਸ਼ ਬੇਸ਼ਨ ਲੱਗਿਆ ਕਿ ਉਹ ਛਿੱਟੇ ਪੈਂਦੇ ਸੀ, ਉਹ ਡੂੰਘਾ ਕੱਟ ਕੇ ਉਹਨੂੰ ਡੂੰਘਾ ਕਰਤਾ ਜੀ, ਜਾਂ ਰੀਡਿੰਗ ਲਾਈਟ, ਸੀਟ ਤੇ ਬੈਠ ਕੇ ਕਿਤਾਬ ਪੜ੍ਹਨੀ ਹੈ ਕੁਝ, ਉਹ ਲਾਈਟਿੰਗ ਸੁਧਾਰ ਕੀਤਾ। ਸੋ ਇਹ ਕੁਝ ਸੁਧਾਰ ਸਹੀ ਨੇ ਜੀ, ਪਰ ਜਿਹੜਾ ਸੁਧਾਰ ਆ ਰੰਗ ਵਾਲਾ, ਇਹ ਸਵਾਲ ਖੜਾ ਕਰਦਾ ਕਿ ਇਹਦੇ ਪਿੱਛੇ ਸਿਆਸਤ ਹੈ। ਸੋ ਅਚੇਜ ਤੌਰ ਤੇ ਹਰ ਚੀਜ਼ ਨੂੰ ਇਸ ਨਜ਼ਰੀਏ ਤੋਂ ਬਣਾਉਣਾ, ਸੋ ਬਿਲਕੁਲ ਜੀ ਬੰਦੇ ਭਾਰਤ ਟ੍ਰੇਨ ਦਾ ਪੂਰੀ ਤਰ੍ਹਾਂ ਭਗਵਾਕਰਨ ਹੋ ਗਿਆ। ਬੇਸ਼ੱਕ ਬਾਅਦ ਚੋਂ ਚਲਾਉਣੀ ਪ੍ਰਾਈਵੇਟ ਅਦਾਰਿਆਂ ਨਹੀਂ ਹੋਵੇ, ਪਰ ਉਸ ਨੂੰ ਇਹ ਦਿਖਾ ਕੇ ਕਿ ਜੀ ਅਸੀਂ ਲਿਆਂਦੀ ਹੈ, ਅਸੀਂ ਚਲਾਈ ਹੈ। ਸੋ ਜੇਕਰ ਅਗਲੀਆਂ 28ਵੇਂ ਤੋਂ ਬਾਅਦ ਸਾਰੀਆਂ ਰੇਲ ਗੱਡੀਆਂ ਭਗਵੇ ਰੂਪ ਚ ਆ ਜਾਣ ਤਾਂ ਹੈਰਾਨ ਨਾ ਹੋਵੇ। ਜੀ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਦੇ ਬਾਰੇ। ਸਾਬਕਾ ਉਪ ਮੁੱਖ ਮੰਤਰੀ OP ਸੋਨੀ ਨੂੰ ਵਿਜੀਲੈਂਸ ਨੇ ਕਹਿੰਦੇ ਗ੍ਰਿਫਤਾਰ ਕਰ ਲਿਆ, ਪਰ ਵਿਜੀਲੈਂਸ ਨੂੰ ਇੱਕ ਸਵਾਲ ਬੜਾ ਤੰਗ ਕਰੀ ਜਾਂਦਾ ਤੇ ਲੋਕਾਂ ਨੂੰ ਵੀ ਕਰੀ ਜਾਂਦਾ। ਜਦੋਂ ਦਾ ਉਹਨਾਂ ਨੇ ਬਿਊਰਾ ਦਿੱਤਾ ਤੇ ਇਹੀ ਸਵਾਲ ਪਿੱਛੇ ਉਹਨਾਂ ਨੇ ਪੁੱਛਗਿੱਛ ਪੜਤਾਲ ਕਰਨ ਦੇ ਲਈ ਸੱਦਿਆ ਸੀਗਾ ਵੀ ਆਮਦਨ ਤੋਂ ਵੱਧ 8 ਕਰੋੜ ਰੁਪਈਆ ਜਿਹੜਾ OP ਸੋਨੀ ਕੋਲੇ ਉਹ ਆਇਆ ਤਾਂ ਕਿੱਥੋਂ ਆਇਆ? ਬਿਲਕੁਲ ਪ੍ਰਵੀਨ ਜੀ, ਇਹ ਵੱਡਾ ਸਵਾਲ ਹੈ ਕਿ OP ਸੋਨੀ ਲੰਮੇ ਸਮੇਂ ਤੋਂ ਵਿਵਾਦਾਂ 'ਚ ਸੀ, ਖਾਸ ਕਰਕੇ ਜਦ ਤੋਂ ਆਮ ਆਦਮੀ ਪਾਰਟੀ ਸਰਕਾਰੀ ਹੈ ਤਦ ਤੋਂ ਕਾਂਗਰਸੀ ਅਕਾਲੀ ਸਾਰਿਆਂ ਨੂੰ ਫਿਕਰ ਪਿਆ ਹੋਇਆ ਕਿ ਹਾਂ ਸਾਡੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ। ਔਰ ਇਹ ਪਿਛਲੇ 8-9 ਮਹੀਨਿਆਂ ਤੋਂ ਇਹਨਾਂ ਦੀ ਜਾਂਚ ਚੱਲ ਰਹੀ ਸੀ। 25 ਨਵੰਬਰ 2022 ਨੂੰ ਪਹਿਲੀ ਵਾਰ OP ਸੋਨੀ ਨੂੰ ਤਲਬ ਕੀਤਾ ਗਿਆ। ਠੀਕ ਹੈ ਜੀ। ਸੋ ਇਹ ਕਰੀਬ 8 ਮਹੀਨੇ ਜਾਂਚ ਚੱਲੀ ਹੈ। ਉਸ ਤੋਂ ਬਾਅਦ 9 ਜੁਲਾਈ ਨੂੰ FIR ਦਰਜ ਹੁੰਦੀ ਹੈ ਤੇ ਉਸੇ ਦਿਨ ਗ੍ਰਿਫਤਾਰੀ ਪੈ ਜਾਂਦੀ ਹੈ ਜੀ। FIR ਤੋਂ ਤੁਰੰਤ ਬਾਅਦ ਉਹਨਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਜਾਂਦਾ OP ਸੋਨੀ ਨੂੰ। OP ਸੋਨੀ ਕਾਂਗਰਸ ਦਾ ਜੀ ਉਹ ਲੀਡਰ ਹੈ ਜਿਹੜਾ ਲਗਾਤਾਰ 5 ਵਾਰ MLA ਜਿੱਤ ਕੇ ਆਇਆ। 1997, 2002, 2007, 2012, 2017 ਤੇ ਇਸ ਵਾਰ ਹਾਰ ਕੇ ਆ ਰਿਹਾ। ਪਿਛਲੀ ਵਾਰ ਤਰਨਜੁਗ ਨੂੰ ਹਰਾਇਆ ਸੀ 20-21,000 ਵੋਟਾਂ ਦੇ ਫਰਕ ਨਾਲ, ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਹਨੇਰੀ ਦੇ ਵਿੱਚ ਮਤਲਬ OP ਸੋਨੀ ਵੀ ਹਾਰ ਗਿਆ। ਮੇਅਰ ਤੋਂ MLA ਤੋਂ ਮੰਤਰੀ ਤੇ ਮੰਤਰੀ ਤੋਂ ਉਪ ਮੁੱਖ ਮੰਤਰੀ। 3 ਮਹੀਨੇ ਉਪ ਮੁੱਖ ਮੰਤਰੀ ਰਿਹਾ ਤੇ ਉਸ ਤੋਂ ਪਹਿਲਾਂ ਮੰਤਰੀ ਵੀ ਰਿਹਾ, ਤੇ ਕਹਿੰਦੇ ਜੀ ਹਿੰਦੂ ਚਿਹਰਾ ਜੀ ਇਸ ਲਈ ਉਪ ਮੁੱਖ ਮੰਤਰੀ ਲਾਇਆ ਸੀ। ਤੇ ਹੁਣ ਇੱਧਰ ਹਸ਼ਰ ਦੇਖ ਲਓ ਕਿ ਜਿਹੜਾ ਹਿਸਾਬ ਕਿਤਾਬ ਵਿਜੀਲੈਂਸ ਨੇ ਗਣਾਇਆ ਜੀ, ਉਹ ਕਹਿੰਦੇ ਜੀ ਦੱਸ ਦਿਓ ਕਿ ਮੁੰਡੇ ਦੇ ਨਾਂ ਤੇ ਕੋਠੀਆਂ ਕਿੱਥੋਂ ਆਈਆਂ, ਗੈਸਟ ਹਾਊਸ ਕਿੱਥੋਂ ਬਣੇ, ਹੈ ਨਾ, ਫਾਰਮ ਹਾਊਸ ਕਿੱਥੋਂ ਬਣੇ, ਦੁਕਾਨਾਂ ਕਿੱਥੋਂ ਖਰੀਦੀਆਂ, ਇੰਨਾ ਕੁਛ ਹੈ ਜੀ। ਉਹਦਾ ਹਿਸਾਬ ਕਿਤਾਬ ਦੇ ਦਿਓ ਸਾਨੂੰ। ਸੋ ਦੂਸਰਾ ਉਹ ਕਹਿੰਦੇ ਕਿ ਭਾਈ ਆਹ ਕਿਵੇਂ ਹੁੰਦਾ ਕਿ ਇਹ ਸਾਨੂੰ ਹਿਸਾਬ ਸਮਝਾ ਦਿਓ। ਹੁਣ ਵਿਜੀਲੈਂਸ ਦਾ ਦਾਅਵਾ ਹੈ, ਉਹ ਕਹਿੰਦੇ ਜੀ 1 ਅਪ੍ਰੈਲ 2016 ਤੋਂ ਲੈ ਕੇ 31 ਮਾਰਚ 2022 ਤੱਕ ਜਨਾਬ ਨੇ 4.5 ਕਰੋੜ ਰੁਪਇਆ ਕਮਾਇਆ ਜੀ। ਠੀਕ ਹੈ ਜੀ। OP ਸੋਨੀ ਦੀ ਆਮਦਨ, OP ਸੋਨੀ ਤੇ ਉਹਦੇ ਪਰਿਵਾਰ ਦੀ ਆਮਦਨ
2016 ਤੋਂ 2022 ਤੱਕ ਅਕਾਊਂਟਿੰਗ ਈਅਰ ਦੇ ਹਿਸਾਬ ਨਾਲ ਗਣਾਈ ਅਗਲਿਆਂ ਨੇ 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ। ਕਹਿੰਦੇ ਜੀ 4 ਕਰੋੜ 52 ਲੱਖ ਰੁਪਈਆ ਇਸੇ ਸਮਾਂ ਹੱਦ ਦੇ ਦੌਰਾਨ ਇਹਨਾਂ ਨੇ ਖਰਚਤੇ ਜੀ 12.5 ਕਰੋੜ ਜੀ, 12 ਕਰੋੜ 48 ਲੱਖ ਰੁਪਇਆ ਖਰਚਤਾ ਜੀ। ਹੁਣ ਅਗਲੇ ਕਹਿੰਦੇ 8 ਕਰੋੜ ਦੱਸੋ ਜੀ ਕਿੱਥੋਂ ਆਇਆ ਇਹ? 7 ਕਰੋੜ 96 ਲੱਖ ਰੁਪਏ ਦਾ ਹਿਸਾਬ ਕਿਤਾਬ ਕਹਿੰਦੇ ਸਮਝ ਨਹੀਂ ਆ ਰਹੀ ਜੀ ਇਹ ਵੱਧ ਕਿੱਥੋਂ ਖਰਚਿਆ। ਸੋ ਆਮਦਨ ਤੋਂ ਵੱਧ ਜਾਇਦਾਦ ਵਾਲੇ ਮਾਮਲੇ 'ਚ ਘਿਰੇ ਓਪੀ ਸੋਨੀ ਦੀ ਗ੍ਰਿਫਤਾਰੀ ਹੋ ਗਈ। ਗ੍ਰਿਫਤਾਰੀ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ, ਉਹਨਾਂ ਨੇ 2 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ। ਰਿਮਾਂਡ ਮਿਲਦਿਆਂ ਹੀ ਹਾਰਟ ਦੀ ਦਿੱਕਤ ਸ਼ੁਰੂ ਹੋ ਗਈ। ਇਹ ਬੜਾ ਕਮਾਲ ਹੈ, ਮਤਲਬ ਕਿ ਕਿਹੜਾ ਜੰਤਰ ਲੱਗਿਆ ਲੀਡਰਾਂ ਦੇ ਮਤਲਬ ਅੰਦਰ, ਮੈਨੂੰ ਸਮਝ ਨਹੀਂ ਆਉਂਦਾ ਕਿ ਗ੍ਰਿਫਤਾਰੀ ਤੋਂ ਬਾਅਦ ਇਹ ਦਰਦ ਤਕਲੀਫਾਂ ਸ਼ੁਰੂ ਹੁੰਦੀਆਂ, ਉਹ ਤੋਂ ਪਹਿਲਾਂ ਸਾਰਾ ਕੁਝ ਠੀਕ ਹੁੰਦਾ। ਸੋ ਉਹ ਜੀ ਫਿਰ ਦਾਖਲ ਹੋ ਗਏ। ਪ੍ਰਤਾਪ ਬਾਜਵਾ ਵੀ ਜਾ ਰਿਹਾ, ਬਿੱਟੂ ਵੀ ਜਾ ਰਿਹਾ, ਵੜਿੰਗ ਵੀ ਬਿਆਨ ਦੇ ਰਿਹਾ, ਬਦਲਾਖੋਰੀ ਸਾਰਿਆਂ ਨੂੰ ਜਿੱਤੇ ਆ ਗਈ ਕਿ ਉਹਨੇ ਬਦਲਾਖੋਰੀ ਹੈ ਜੀ। ਸੋ ਇਹ ਸਾਰੇ ਵਰਤਾਰੇ ਦੇ ਦਰਮਿਆਨ ਅਜੇ ਕਹਿੰਦੇ ਜੀ ਕੋਈ ਗੱਲ ਨਹੀਂ, ਅਜੇ ਸੈਨੀਟਾਈਜ਼ਰ ਵਾਲਾ ਮਸਲਾ ਵੀ ਖੜਾ, ਇੱਕ ਸੈਨੀਟਾਈਜ਼ਰ ਘਟਾਲਾ ਵੀ ਹੈ ਜੀ ਕਹਿੰਦੇ ਇਹਨਾਂ ਦਾ। ਠੀਕ ਹੈ। ਸੋ ਲੋਕ ਇਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਕੀ ਕੁਝ ਹੋਰ ਲੀਡਰਾਂ ਦੇ ਵੀ ਮਾਮਲੇ ਆਉਣਗੇ ਜੀ ਜਿਨ੍ਹਾਂ ਦੇ ਸ਼ੁਰੂ ਚ ਰੌਲਾ ਪਾਏ ਸੀ, ਜਾਂ ਇਹ ਕੋਈ ਚਿੰਨਿਤ ਕਰਕੇ ਤੁਸੀਂ ਕਾਰਵਾਈ ਕਰ ਰਹੇ ਹੋ ਕਿ ਹਾਂ ਇਸ ਵਰਗ ਤੇ ਕਰਨੀ ਹੈ, ਇਸ ਫਿਰਕੇ ਤੇ ਕਰਨੀ ਹੈ, ਇਸ ਧਰਮ ਤੇ ਕਰਨੀ ਹੈ, ਇਸ ਜਾਤ ਤੇ ਕਰਨੀ ਹੈ, ਜਾਂ ਇਹੋ ਜਿਹੇ ਬੰਦਿਆਂ ਤੇ ਕਰਨੀ ਹੈ, ਕਿ ਕੋਈ ਇਹ ਨਿਸ਼ਾਨਦੇਹੀ ਵੀ ਕੀਤੀ ਹੋਈ ਆ, ਜਾਂ ਕੁਝ ਲੀਡਰ ਅਕਾਲੀਆਂ ਦੇ ਕਾਂਗਰਸੀਆਂ ਦੇ ਕਹਿੰਦੇ ਦਿੱਲੀ ਜਾ ਕੇ ਮੱਥੇ ਟੇਕਿਆ ਕਿ ਉਹ ਚ ਵੀ ਕੋਈ ਸੱਚਾਈ ਹੈ ਕਿ ਤਾਂ ਉਹ ਬਚ ਰਹੇ, ਇਹਨਾਂ ਦੀ ਚਮੜੀ ਤਾਂ ਬਚ ਰਹੀ ਹੈ। ਸੋ ਇਹ ਕਈ ਪਹਿਲੂ ਨੇ ਜੀ ਜਿਹੜੇ ਪੰਜਾਬ ਦੀ ਸਫਾ ਚ ਘੁੰਮ ਰਹੇ ਨੇ। ਫਿਲਹਾਲ ਥੋੜਾ ਜਿਹਾ ਇਹਨਾਂ ਮਾਮਲਿਆਂ ਤੋਂ ਧਿਆਨ ਮੀਂਹ ਕਾਰਨ ਲੋਕਾਂ ਦਾ ਹਟਿਆ ਕਿਉਂਕਿ ਆਪਾ ਧਾਪੀ ਮਚੀ ਹੋਈ ਹੈ ਪੰਜਾਬ 'ਚ। ਜੀ 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 ਜਾਂਦਿਆਂ ਦੇ ਸ਼ਰਮਾ ਜੀ ਗੱਲ ਕਰੀਏ ਅਗਨੀਪਥ ਸਕੀਮ ਦੀ। ਜਦੋਂ ਅਗਨੀਪਥ ਸਕੀਮ ਆਈ ਸੀ ਤੇ ਬਿਲਕੁਲ ਜਿਵੇਂ ਕਿਸਾਨ ਅੰਦੋਲਨ ਦੇ ਦਰਮਿਆਨ 3 ਖੇਤੀ ਕਾਨੂੰਨਾਂ ਨੂੰ ਡਿਫੈਂਡ ਕੀਤਾ ਜਾਂਦਾ ਸੀ ਬੜੇ ਵੱਡੇ ਪੱਧਰ ਤੇ, ਟੀਵੀ ਡਿਬੇਟਾਂ ਤੇ, ਸੋਸ਼ਲ ਮੀਡੀਆ ਤੇ, ਸਮਾਜਿਕ ਮੰਚਾਂ ਤੇ, ਠੀਕ ਉਸੇ ਤਰ੍ਹਾਂ ਅਗਨੀਪਥ ਦੇ ਵੇਲੇ ਵੀ ਕੀਤਾ ਗਿਆ। ਪਰ ਇਸੇ ਦਰਮਿਆਨ ਕੀਤੇ ਗਏ ਰੋਸ ਮੁਜ਼ਾਹਰੇ ਹਿੰਸਕ ਹੋਏ। ਆਪਾਂ ਦੇਖਿਆ ਬਿਹਾਰ ਦੇ ਵਿੱਚ ਕੀ ਹਾਲ ਸੀ, ਯੂਪੀ ਦੇ ਵਿੱਚ ਕੀ ਹਾਲ ਸੀ। ਪਰ ਖੈਰ ਵਿਰੋਧ ਹੋ ਕੇ ਹਟ ਗਿਆ ਕਿਉਂਕਿ ਵਿਰੋਧ ਲੰਮਾ ਚਿਰ ਚੱਲ ਨਾ ਸਕਿਆ। ਅਗਨੀਪਥ ਸਕੀਮ ਕਹਿੰਦੇ ਫਲੋਪ ਹੋ ਗਈ ਹੈ। ਜਿਹੜੇ ਅਗਨੀਵੀਰ ਸੀ ਜਿਨ੍ਹਾਂ ਨੇ 4-4 ਸਾਲਾਂ ਲਈ ਦੇਸ਼ ਦੀ ਸੇਵਾ ਕਰਨੀ ਸੀ, ਉਹ ਕਹਿੰਦੇ ਟ੍ਰੇਨਿੰਗਾਂ ਵਿਚਾਲੇ ਛੱਡ ਕੇ ਤੁਰ ਗਏ। ਪ੍ਰਵੀਨ ਜੀ ਤੁਹਾਡੀ ਗੱਲ ਦਰੁਸਤ ਹੈ ਕਿ ਉਸ ਸਮੇਂ ਰੋਸਾ ਵੀ ਹੋਇਆ ਸੀ, ਔਰ ਖਾਸ ਕਰਕੇ ਹਿਮਾਚਲ 'ਚ ਵੀ ਵਿਰੋਧ ਉੱਠਿਆ ਸੀ, ਪੰਜਾਬ 'ਚ ਵੀ ਵਿਰੋਧ ਉੱਠਿਆ ਸੀ, ਹਰਿਆਣਾ 'ਚ ਵੀ ਵਿਰੋਧ ਉੱਠਿਆ ਸੀ। ਔਰ ਇਹ ਤਿੰਨੋਂ ਸੂਬੇ ਲਗਭਗ ਉਹ ਸੂਬੇ ਨੇ ਜਿਹੜੇ ਵੱਡੀ ਗਿਣਤੀ 'ਚ ਜਿਨ੍ਹਾਂ ਦੇ ਪੁੱਤ ਫੌਜ 'ਚ ਭਰਤੀ ਹੁੰਦੇ ਨੇ ਭਾਰਤ। ਜੀ ਜੀ ਬਿਲਕੁਲ। ਸੋ ਇਸ ਲਈ ਜੇਕਰ ਇਹ ਸੂਬੇ ਵਿਰੋਧ ਕਰ ਰਹੇ ਸੀ ਤਾਂ ਸਰਕਾਰਾਂ ਨੂੰ ਸੁਣਨੀ ਚਾਹੀਦੀ ਸੀ ਉਹਨਾਂ ਦੀ। ਤੇ ਪਰ ਸਰਕਾਰ ਕਿਹਨੂੰ ਖੁਸ਼ ਕਰਨਾ ਚਾਹੁੰਦੀ ਸੀ? ਉਸ ਦਿਨਾਂ 'ਚ ਤਾਂ ਇਹ ਵੀ ਮਸਲਾ ਉੱਠ ਖੜਿਆ ਹੋਇਆ ਸੀਗਾ ਕਿ ਕਿਤੇ ਕਿ ਆਪਣੀ ਆਰਐਸਐਸ ਵਾਲੀ ਟੀਮ ਨੂੰ ਤਾਂ ਟ੍ਰੇਨਿੰਗ ਦਿਵਾਉਣੀ ਹਥਿਆਰਾਂ ਦੀ ਸਰਕਾਰੀ ਖਰਚੇ ਤੋਂ। ਇਹ ਵੀ ਮੁੱਦਾ ਬਣ ਗਿਆ ਸੀ। ਸੋ ਹੁਣ ਇਹ ਪਹਿਲੂ ਬਿਲਕੁਲ ਤੁਹਾਡਾ ਗੱਲ ਦਰੁਸਤ ਹੈ ਕਿ ਫਿਰ ਇਹ ਕਿਉਂ? ਫੌਜ 'ਚ ਭਰਤੀ ਹੋਣ ਬੰਦਾ 2 ਸਥਿਤੀਆਂ ਚਾਹੁੰਦਾ ਹੈ ਜੀ। ਪਹਿਲੀ ਸਥਿਤੀ ਉਹਦੇ ਅੰਦਰ ਕੋਈ ਜਜ਼ਬਾ, ਜਨੂਨ, ਦੇਸ਼ ਭਗਤੀ, ਕੁਰਬਾਨ ਹੋਣ ਦੀ ਤਾਕਤ, ਹਿੰਮਤ ਹੋਣੀ ਚਾਹੀਦੀ ਹੈ। ਦੂਜਾ ਉਹਨੂੰ ਆਰਥਿਕ ਲੋੜਾਂ ਵੀ ਇਸ ਤੱਕ ਲਈ ਲਿਆਉਂਦੀਆਂ। ਅਗਲਾ ਕਹਿੰਦਾ ਨੌਕਰੀ ਤਾਂ ਕੋਈ ਹੋਰ ਵੀ ਕਰ ਸਕਦਾ ਬੰਦਾ ਜੀ, ਪਰ ਜਿੱਥੇ ਪਤਾ ਹੈ ਮੌਤ ਹੈ ਉੱਥੇ ਆਉਣਾ ਤੇ ਉਹ ਨੌਕਰੀ ਕਰਨਾ, ਇਹਦਾ ਮਤਲਬ ਇੱਕ ਜਜ਼ਬਾ ਤਾਂ ਹੁੰਦਾ। ਪਰ ਹੁਣ ਇਹ 4 ਸਾਲ ਵਾਲੀ ਨੌਕਰੀ ਨੇ ਕਈ ਸਵਾਲ ਖੜੇ ਕਰਤੇ ਸੀ ਤੇ ਮਾਰ ਕਹਿੰਦੇ ਸੀ ਕਿ 3 ਸਾਲ ਤਾਂ ਟ੍ਰੇਨਿੰਗ ਨਹੀਂ ਪੂਰੀ ਹੁੰਦੀ ਜੀ। ਤੇ ਇਹ ਕਿਵੇਂ? ਸੋ ਜੀ ਚਲੋ ਅਗਲਿਆਂ ਨੇ ਕਰ ਲਈ ਜੀ, ਭਰਤੀ ਕਰ ਲਈ ਜੀ, ਸ਼ੁਰੂ ਹੋ ਗਈ ਜੀ ਟ੍ਰੇਨਿੰਗ, ਸ਼ੁਰੂ ਹੋ ਗਈ। ਪਹਿਲਾ ਬੈਚ ਟ੍ਰੇਨਿੰਗ ਦਾ ਸ਼ੁਰੂ ਹੋ ਗਿਆ ਜੀ। ਹੁਣ 4 ਸਾਲ ਦੀ ਇਸ ਟ੍ਰੇਨਿੰਗ ਦੀ ਭਰਤੀ ਦੇ ਲਈ ਵਿੱਚ 6 ਮਹੀਨੇ ਦੀ ਟ੍ਰੇਨਿੰਗ ਹੈ ਜੀ, 3.5 ਸਾਲ ਦੀ ਜੌਬ ਹੈ। ਠੀਕ ਹੈ ਜੀ। ਤੇ ਹੁਣ ਜਿਹੜੇ ਨੌਜਵਾਨ ਆਏ ਇਹਦੇ ਵਿੱਚ ਉਹ ਇਹਨੂੰ ਸਿਰਫ 4 ਸਾਲ ਦੀ ਨੌਕਰੀ ਮੰਨ ਕੇ ਆਏ ਨੇ। ਤੇ ਫਿਰ ਇਹਦੇ ਵਿੱਚ ਇੱਕ ਫਾਰਮੂਲਾ ਸੀਗਾ ਕਿ ਜਿਹੜੇ ਟ੍ਰੇਨਿੰਗ ਦੇ ਵਿੱਚੋਂ 30 ਜਾਂ 30 ਦਿਨਾਂ ਤੋਂ ਵੱਧ ਮੈਡੀਕਲ ਲੀਵ ਤੇ ਰਹਿ ਜਾਂਦੇ ਨੇ, ਨਹੀਂ ਆਉਂਦੇ ਪੂਰੀ ਤਰ੍ਹਾਂ, ਤਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਊਗਾ ਜੀ। ਤੇ ਹੋਇਆ ਵੀ ਇਹ ਜੀ। ਪਹਿਲੇ ਟ੍ਰੇਨਿੰਗ ਜਿਹੜਾ ਕੈਂਪ ਲੱਗਿਆ, ਪਹਿਲਾ ਟ੍ਰੇਨਿੰਗ ਬੈਚ ਜਿਹੜਾ ਆਇਆ ਅਗਨੀਵੀਰਾਂ ਦਾ, ਉਹਦੇ ਵਿੱਚ ਜੀ ਮਤਲਬ ਕਿ ਉਹ ਪੂਰੀ ਹੋ ਗਈ ਟ੍ਰੇਨਿੰਗ। ਹੁਣ ਉਹਨਾਂ ਨੂੰ ਜੁਨਟਾਂ, ਵੱਖ-ਵੱਖ ਜੁਨਟਾਂ ਦੇ ਵਿੱਚ ਤੈਨਾਤੀ ਲਈ ਭੇਜਿਆ ਜਾਣਾ। ਪਰ ਆ ਟ੍ਰੇਨਿੰਗ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਭਾਈ ਕਿੰਨੇ ਜਣੇ ਤਾਂ 30 ਦਿਨਾਂ ਤੋਂ ਉੱਪਰ ਜਾਣ ਕੇ ਮੈਡੀਕਲ ਲੀਵ ਤੇ ਗਏ ਤੇ ਮੁੜ ਕੇ ਨਹੀਂ ਆਏ। 30 ਦਿਨ ਟਪਾ ਕੇ ਤਾਂ ਕਿ ਸਾਡੀ ਐਂ ਛੁੱਟੀ ਹੋ ਜਾਵੇ, ਅਸੀਂ ਨਹੀਂ ਕਰਨੀ। ਉਹਦੇ ਪਿੱਛੇ ਕੀ ਕਾਰਨ ਹੈ ਉਹ ਅਗਲੀ ਗੱਲ ਸਪਸ਼ਟ ਹੋ ਜਾਂਦਾ। ਜਿਹੜਾ ਬੈਚ ਬਚਿਆ ਬਾਕੀ ਇਹਨਾਂ ਤੋਂ ਬਿਨਾਂ, ਉਹਨਾਂ ਚੋਂ ਪ੍ਰਵੀਨ ਜੀ 50 ਜਣੇ ਛੱਡ ਗਏ ਜੀ। ਅੱਛਾ, 50 ਜਣੇ ਸਿਰਫ ਇਸ ਲਈ ਲਿਖ ਕੇ ਛੱਡ ਗਏ ਕਿ ਜੀ ਸਾਨੂੰ ਤਾਂ ਹੋਰ ਕਿਤੇ ਵਧੀਆ ਨੌਕਰੀ ਮਿਲ ਗਈ, ਅਸੀਂ ਚੱਲੇ। ਠੀਕ ਹੈ। ਇਹ ਕੋਈ ਯੂਨੀਵਰਸਿਟੀ ਕਾਲਜ ਦੇ ਵਿੱਚ ਮਤਲਬ ਕਿ ਐਡਮਿਸ਼ਨ ਨਹੀਂ ਸੀ ਕਿ ਹਾਂ ਜੀ ਅਸੀਂ 2 ਥਾਂ ਤੇ ਸੀਟ ਭਰੀ ਸੀ, ਸਾਨੂੰ ਸਾਡੀ ਪਸੰਦ ਦਾ ਕਾਲਜ ਮਿਲ ਗਿਆ, ਪਸੰਦ ਦਾ ਕੋਰਸ ਮਿਲ ਗਿਆ, ਅਸੀਂ ਉੱਥੇ ਚੱਲੇ ਤੇ ਇੱਥੋਂ ਜੀ ਫੀਸ ਮਾਫ ਕਰ ਲਿਓ, ਆਪਣਾ 5% 10% ਕੱਟ ਲਓ।
ਜਾਂ ਇਹ ਕੋਈ ਕਾਰਪੋਰੇਟ ਘਰਾਣਿਆਂ ਦੀਆਂ ਨੌਕਰੀਆਂ ਵਾਲਾ ਪੈਕੇਜ ਨਹੀਂ ਸੀਗਾ ਕਿ ਹਾਂਜੀ 2000 ਵੱਧ ਤੇ 5000 ਇਹਦਾ ਮਤਲਬ ਇੱਥੇ ਉਹ ਜਜ਼ਬਾ ਸਰਕਾਰ ਨੇ ਮਰਾਇਆ, ਲੋਕਾਂ ਵੱਲੋਂ ਕੋਈ ਕਮੀ ਨਹੀਂ। ਸਰਕਾਰ ਨੇ ਇਹਨੂੰ 4 ਸਾਲ ਦਾ ਇੱਕ ਸਿਰਫ ਕੋਰਸ ਮੰਗ, ਪ੍ਰੋਫੈਸ਼ਨਲ ਡਿਗਰੀ ਮੰਗ, ਜਿਵੇਂ ਤੁਹਾਡਾ ਸਰਟੀਫਿਕੇਟ ਬਣਨਾ ਕਿ ਤੁਸੀਂ ਫੌਜ 'ਚ ਵੀ ਰਹੇ ਹੋ, ਉਸ ਤਰ੍ਹਾਂ ਦਾ ਬਣਾਇਆ, ਤੇ ਜਿਹਦੇ ਕਾਰਨ ਉਹ ਜਜ਼ਬੇ ਨੂੰ ਇਸੇ ਗੱਲ ਦਾ ਰੋਸ ਸੀਗਾ। ਠੀਕ ਹੈ। ਤੇ ਜੀ ਹੁਣ ਜਿਹੜੇ ਇਹ 50 ਛੱਡ ਕੇ ਗਏ ਉਹ, ਤੇ ਚਾਹੇ ਜਿਹੜੇ ਲੀਵ ਤੇ ਛੱਡ ਕੇ ਗਏ ਜੀ, ਮੈਡੀਕਲ ਲੀਵ ਤੇ, ਉਹ ਸਾਰੇ ਇਸੇ ਰਾਜ ਨਾਲ ਗਏ ਹੋਣਗੇ ਕਿ ਉਹਨਾਂ ਨੂੰ ਕਿ ਚੰਗੀਆਂ ਨੌਕਰੀਆਂ ਮਿਲ ਰਹੀਆਂ ਕਾਰਪੋਰੇਟ ਘਰਾਣਿਆਂ 'ਚ। ਕਈਆਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਗਿਆ, ਕਈਆਂ ਦੇ ਵੀਜ਼ੇ ਆ ਗਏ, ਹੈ ਨਾ, ਕਈਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ, ਉਹ ਅਗਲੇ ਛੱਡ ਰਹੇ ਨਹੀਂ। ਤੇ ਜਿਹੜੇ ਹੈਗੇ ਨੇ ਹੁਣ ਕੀ ਕਰਨਗੇ ਕੀ ਨਹੀਂ, ਇਹ ਸਵਾਲ ਖੜਾ ਜੀ, ਤੇ ਅਗਲੇ ਬੈਚ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਜੀ। ਹਾਂਜੀ ਬਿਲਕੁਲ। ਦੇਖੋ ਜੇ ਤੁਸੀਂ ਨੌਕਰੀ ਕਰ ਹੀ ਇੱਦਾਂ ਹੀ ਦਿੱਤੀ ਹੈ ਕਿ ਉਹਦੇ 'ਚ ਦੇਸ਼ ਭਗਤੀ ਵਾਲੀ ਭਾਵਨਾ ਹੀ ਖਤਮ ਕਰਤੀ ਹੈ, ਤੇ ਫਿਰ ਜੁਆਇਨ ਕਰਨ ਵਾਲਾ ਵੀ ਤਾਂ ਉਹੀ ਕੁਛ ਹੋਊਗਾ ਨਾ, ਉਹ ਐਂਗਲ ਨਾਲ ਹੀ ਸੋਚੂਗਾ ਨਾ। ਉਹਨੇ ਵੀ ਫਿਰ ਆਪਦੇ ਕਰੀਅਰ ਵਾਂਗ ਹੀ ਸੋਚਣਾ ਇਹਨੂੰ, ਕਿ ਜਿੰਨਾ ਕੁ ਮੌਕਾ ਉਹਨਾਂ ਕੁ, ਜਿੰਨਾ ਕੁ ਦਾ ਲੱਗਦਾ ਉਹਨਾਂ ਕੁ ਲਾ ਲਓ। ਪਰ ਇਹ ਪਿਰਤ ਗਲਤ ਹੈ। ਇਹ ਫੌਜ ਦੇ ਸਿਧਾਂਤਾਂ ਅਸੂਲਾਂ ਦੇ ਮੁਤਾਬਕ ਬਿਲਕੁਲ ਗਲਤ ਆ, ਕਿਉਂਕਿ ਇੱਕ ਪੂਰਾ ਟਾਈਮ ਟਨਿਓਰ ਹੋਣੀ ਚਾਹੀਦੀ ਹੈ, ਇੱਕ ਪੂਰਾ ਜਜ਼ਬਾ ਹੋਣਾ ਚਾਹੀਦਾ, ਫਿਰ ਹੀ ਜਿਹੜੀ ਦੇਸ਼ ਦੀ ਰਾਖੀ ਹੈ ਉਹ ਹੋ ਸਕਦੀ ਹੈ। ਕਿਉਂਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜੀ, ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਸੋ ਇਹ ਨਹੀਂਗਾ ਕਿ ਤੁਸੀਂ ਇੱਕ ਬੰਦੇ ਨੂੰ ਹਾਇਰ ਕਰ ਲਿਆ ਤੇ ਉਹਨੂੰ ਦੇਤਾ ਕਿ ਟਾਸਕ ਆ ਜਾ 3-4 ਸਾਲ ਲਈ ਫਿਰ ਦੇਖਾਂਗੇ, ਏਦਾਂ ਨਹੀਂ। ਇਹਦੇ ਚੋਂ ਉਹੀ ਦੇਸ਼ ਭਗਤੀ ਵਾਲੀ ਸਪਿਰਿਟ ਦੇ ਤਹਿਤ ਹੀ ਤੁਹਾਨੂੰ ਨੌਜਵਾਨਾਂ ਨੂੰ ਇਕੱਠੇ ਕਰਨਾ ਪਊਗਾ ਤੇ ਉਸ ਸ਼ਕਤੀ ਨੂੰ ਇਕਜੁੱਟ ਕਰਨਾ ਪਊਗਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।